पढ़ आलम फाजिल होयो कदे अपने आप नू पढ़िया ही नहीं भज भज बढ़दा मंदिर मसीती कदे अपने अंदर बढ़िया ही नहीं एनू रोज शैतान नाल लड़दा कदे नफ्स अपनी नाल लड़िया ही नहीं बोले शाह समानी फड़दा जिहड़ा घर बैठा ओनू फड़िया ही नहीं अमली आजकल शहरी बहुत आउण लग पई बाबा बोले शाही ਦੀਆਂ ਗੱਲਾਂ ਜੀ ਆਪਾਂ ਬਾਬਿਆਂ ਦੇ ਫੈਨ ਆ ਤੁਹਾਨੂੰ ਦੱਸਾਂ ਮੈਂ ਓਏ ਅਮਲੀਆ ਜਿਹੜੀ ਤੂੰ ਗੱਲ ਕਰਦੇ ਅੰਦਰੋਂ ਪੜਿਆ ਤਾਂ ਕੁਝ ਪੜਿਆ ਹੀ ਲੱਗਦਾ ਹੀ ਨਹੀਂਗਾ ਕਿਉਂਕਿ ਤੈਨੂੰ ਪਤਾ 84 ਵਿੱਚ ਕੀ ਹੋਇਆ ਸੀ ਬਿਲਕੁਲ ਗੱਲ ਸਰਪੰਚ ਸਾਹਿਬ ਹੋਇਆ ਸੀ ਬਿਲਕੁਲ ਜੇ ਅੰਦਰੋਂ ਬੜੇ ਹੁੰਦੇ ਮੇਰਾ ਕੰਮ ਹੋਣਾ ਜੀ ਜੇ ਪੜੇ ਹੁੰਦੇ ਤਾਂ ਕੰਮ ਹੋਣਾ ਨਹੀਂ ਸੀ ਮਾਸਟਰ ਜੀ ਗੱਲ ਕੀਤੀ ਆ ਸਰਪੰਚ ਸਾਹਿਬ ਨੇ ਵੀ 84 ਦੀ ਗੱਲ ਕੀਤੀ ਮੈਨੂੰ ਲੋਕਾਂ ਦਾ ਦੇਖੋ ਵੀ ਜਿਹੜਾ ਲਿਖਿਆ ਕੋ ਦਿੱਤਾ ਬਿਆਨ ਆਪਣੇ ਰਾਜਾ ਬੜਿੰਗ ਜੀ ਨੇ ਇੱਕ ਬਤੌਰ ਸਿੱਖ ਹੋ ਕੇ ਮੱਧ ਪ੍ਰਦੇਸ਼ ਦੇ ਵਿੱਚ ਉਹਨੇ ਜਾ ਕੇ ਕਮਲਨਾਥ ਜਿਹਨੇ ਏਡੀ ਅਗਵਾਈ ਕੀਤੀ ਉਸ ਜਲੂਸ ਜਿਹਨੇ ਸਿੱਖਾਂ ਨੂੰ ਮਾਰਿਆ ਬੱਚਿਆਂ ਨੂੰ ਬੁੜੀਆਂ ਨੂੰ ਬੰਦਿਆਂ ਨੂੰ ਉਹ ਕਹਿੰਦਾ ਇਹਨੂੰ ਸਿਰਫ ਬਦਨਾਮ ਕਰਨ ਵਾਸਤੇ ਉਹ ਸਾਰਾ ਕੁਛ ਆ ਤੇ ਉਹ ਵੱਡੀ ਕੋ ਸੁਰਖੀ ਦਿੱਤੀ ਹੈ। ਹੁਣ ਦੇਖੋ 39 ਸਾਲ ਹੋ ਗਏ ਹੁਣ ਤੱਕ ਸਿੱਖ ਇਹ ਮੰਗ ਰੱਖ ਰਹੇ ਆ ਵੀ ਜਿਹੜੇ ਬੰਦੇ ਦੋਸ਼ੀ ਆ ਉਹਨਾਂ ਨੂੰ ਸਜ਼ਾਵਾਂ ਤਾਂ ਦਿਓ। 3000 ਦੇ ਕਰੀਬ ਜਿਹੜੇ ਸਿੱਖ ਆ ਉਹ ਆਪਣੀ ਜਾਨ ਤੋਂ ਹੱਥ ਧੋ ਬੈਠੇ ਫਿਰ ਜਾਨਾਂ ਵੀ ਇਦਾਂ ਦੀਆਂ ਦਵਾਈਆਂ ਗਾਲਾਂ ਦੇ ਵਿੱਚ ਟਾਇਰ ਪਾਤੀ ਹੈ ਲੂ ਕੇ ਔਰਤਾਂ ਦੇ ਨਾਲ ਕਿੰਨੀ ਬੇਅਦਬੀ ਹੋਈ ਬੱਚਿਆਂ ਦੇ ਨਾਲ ਕਿੰਨਾ ਸ਼ੋਸ਼ਣ ਹੋਇਆ ਇੱਕ ਤਰ੍ਹਾਂ ਦੇ ਨਾਲ ਰੂਹ ਕੰਬ ਜਾਂਦੀ ਹੈ ਜਦੋਂ ਗੱਲ ਸੁਣਦੇ ਆ ਤੇ ਜਦੋਂ ਇਹ ਪੁੱਛਿਆ ਜਾਂਦਾ ਵੀ ਕੀਤਾ ਕਿ ਨੇ ਇਹ ਭੀੜ ਨੇ ਕਰ ਦਿੱਤਾ ਇਹ ਭੀੜ ਕਿੱਥੋਂ ਆਈ ਉਹ ਤਾਂ ਮਾਸਟਰ ਜੀ ਉੱਥੇ ਇੱਕ ਉਹਨਾਂ ਦਾ ਇੱਕ ਸਪੈਸ਼ਲ ਪਾਊਡਰ ਸੀਗਾ ਦੱਸਦੇ ਵੀ ਉਹ ਇਦਾਂ ਉੱਤੇ ਬੰਦੇ ਸਿਰ ਤੇ ਬੰਦਾ ਨਾ ਸੜ ਕੇ ਲੱਕੜੀ ਜੀ ਹੋ ਜਾਂਦਾ ਹੈ ਤੇ ਹੁਣ ਤੁਸੀਂ ਦੇਖ ਲਓ ਹਨਾ ਤੇ ਇਹ ਸਾਡੇ ਰਾਜਾ ਬੜਿੰਗ ਜੀ ਜਿਹੜੇ ਉੱਥੇ ਗਏ ਆ ਮੱਧ ਪ੍ਰਦੇਸ਼ ਦੇ ਵਿੱਚ ਕਮਲਨਾਥ ਜਿਹੜਾ ਕਿ ਦਾਅਵੇਦਾਰ ਆ ਮੁੱਖ ਮੰਤਰੀ ਉੱਥੇ ਬਣਨ ਦਾ ਮੱਧ ਪ੍ਰਦੇਸ਼ ਦੇ ਵਿੱਚ ਪਹਿਲਾਂ ਰਿਹਾ ਵੀ ਇਹਦੇ ਉੱਤੇ ਪਹਿਲਾਂ ਇਹ ਦੇਖਣਾ ਪੈਣਾ ਇਹ ਕਹਿੰਦਾ ਕਲੀਨ ਚਿੱਟ ਦਿੰਦਾ ਇਹ ਕਹਿੰਦਾ ਵੀ ਜਿਹੜਾ ਕਮਲਨਾਥ ਆ ਇਹ ਤਾਂ ਬੰਦੇ ਦੇ ਉੱਤੇ ਉੱਤੇ ਇਲਜ਼ਾਮ ਲਾਏ ਜਾਂਦੇ ਆ ਇਹਦਾ ਵਿੱਚ ਕੋਈ ਦੋਸ਼ ਹੈ ਪਰ ਇਹਨੂੰ ਪਹਿਲਾਂ ਯਾਦ ਰੱਖਣਾ ਚਾਹੀਦਾ ਵੀ ਨਾਨਾਪਤੀ ਕਮਿਸ਼ਨ ਕੀ ਕਹਿੰਦਾ ਨਾਨਾਪਤੀ ਕਮਿਸ਼ਨ ਜਿਹੜਾ ਕਿ ਇਹਦਾ ਉੱਤੇ ਕਰ ਰਿਹਾ ਇਨਵੈਸਟੀਗੇਸ਼ਨ ਕਰ ਰਿਹਾ ਸੀ ਉਹ ਕਹਿੰਦੇ ਵੀ ਸਾਡੇ ਕੋਲ ਪ੍ਰੂਫ ਹੈ ਨਹੀਂ ਪਰ ਸਾਨੂੰ ਸ਼ੱਕ ਇਹ ਆ ਵੀ ਇਹ ਬੰਦਾ ਉੱਥੇ ਗੁਰਦੁਆਰਾ ਰਕਾਬਗੰਜ ਦੇ ਕੋਲ ਇੰਨਾ ਚਿਰ ਕਿਉਂ ਰਿਹਾ ਇਹਦੀ ਭੂਮਿਕਾ ਦੇ ਉੱਤੇ ਸ਼ੱਕ ਆ ਸਾਨੂੰ ਇਹਦਾ ਮਤਲਬ ਕੀ ਆ ਵੀ ਕਈ ਵਾਰੀ ਪ੍ਰੂਫ ਨਹੀਂ ਹੁੰਦੇ ਜੇ ਉਹਦੇ ਉੱਤੇ ਸ਼ੱਕ ਜ਼ਰੂਰ ਆ ਹਨਾ ਫਿਰ ਜਿਹੜਾ ਬਾਅਦ ਦੇ ਵਿੱਚ ਕੇਸ ਇਹਦੇ ਉੱਤੇ ਪੈਂਦਾ ਵੀ ਇਹ ਜਿਹੜਾ ਕੁਝ ਬੰਦੇ ਇਦਾਂ ਦੇ ਆ ਜਿਨ੍ਹਾਂ ਨੇ ਉੱਤੇ ਕਤਲ ਕੀਤੇ ਜਾਂ ਕਹਿ ਲਓ ਵੀ ਸ਼ਰਾਰਤੀ ਜਿਹੜੇ ਅਨਸਰ ਸੀ ਉਹ ਬੰਦਿਆਂ ਨੂੰ ਇਹਨੇ ਘਰ ਬਣਾ ਦਿੱਤੀ ਆ ਹੁਣ ਰਾਜਾ ਬੜਿੰਗ ਜੀ ਸਿਰਫ ਆਪਣੇ ਰਾਜਨੀਤਿਕ ਮਫਾਦ ਦੇ ਕਰਕੇ ਇਦਾਂ ਦੀ ਗੱਲ ਕਹਿ ਦੇਣ ਕਿਉਂਕਿ ਉੱਥੇ ਰਾਜਾ ਬੜਿੰਗ ਨਹੀਂ ਬੋਲ ਰਿਹਾ ਉੱਥੇ ਇੱਕ ਐਜ਼ ਏ ਸਿੱਖ ਚਿਹਰਾ ਬੋਲ ਰਿਹਾ ਉਹ ਇਹਦਾ ਦੂਰ ਤੱਕ ਪ੍ਰਣਾਮ ਮੈਨੂੰ ਲੱਗਦਾ ਵੀ ਇਹ ਇਦਾਂ ਨਹੀਂ ਕਰਨਾ ਚਾਹੀਦਾ ਵੀ ਆਪਣੇ ਚਾਰ ਛਿੱਲੜ ਦੇ ਕਰਕੇ ਆਪਣੀ ਜੌਬ ਦੇ ਕਰਕੇ ਪੈਸੇ ਕਰਕੇ ਤੁਸੀਂ ਕਿਸੇ ਦੇ ਜਿਨ੍ਹਾਂ ਦੇ ਹੁਣ ਬੱਚੇ ਜਿਨ੍ਹਾਂ ਦੇ ਕਹਿ ਲਓ ਵੀ ਬਜ਼ੁਰਗ ਉੱਥੇ ਦਾ ਦੇਹਾਂਤ ਪਾ ਗਏ ਉਹਨਾਂ ਦਾ ਕੀ ਇਹ ਜਿਹੜੀ ਕੁਰਸੀ ਦੀ ਖਾਤਰ ਤੂੰ ਇਹ ਬਿਆਨ ਦੇਣ ਡਿਆ ਤੇ ਜਿਨ੍ਹਾਂ ਦੇ ਖਿਲਾਫ ਦੇਣ ਡਿਆ ਉਹ ਤੈਨੂੰ ਕੁਰਸੀ ਹਾਸਲ ਕਰਨ ਦੇਣਗੇ ਉਹੀ ਤਾਂ ਗੱਲ ਹੈ ਬਿਲਕੁਲ ਸਿੱਖ ਭੁੱਲ ਜਾਣਗੇ ਵੀ ਸਾਡੇ ਖਿਲਾਫ ਸਾਡਾ ਹੀ ਸਿੱਖ ਕੀ ਬੋਲਣ ਡਿਆ ਉਹਨਾਂ ਬੰਦੇ ਨੂੰ ਕਲੀਨ ਚਿੱਟ ਦੇਣ ਡਿਆ ਜਿਹਨਾਂ ਸਾਨੂੰ ਟਾਇਰ ਪਾ ਕੇ ਗਾਂ ਦੇ ਵਿੱਚ ਤਾਂ ਸਾਨੂੰ ਸਾੜਿਆ ਉੱਥੇ ਤੁਹਾਨੂੰ ਘਰਾਂ 'ਚ ਵੀ ਮਾਰਿਆ ਤੁਸੀਂ ਇੱਕ ਪਾਸੇ ਦੇਖੋ ਵੀ ਜਿਹੜੇ ਕੁਝ ਲੋਕ ਹੁੰਦੇ ਆ ਉਹ ਕਿਸੇ ਦੇ ਲਈ ਕਿਸੇ ਦੇ ਇਨਸਾਫ ਦੇ ਲਈ ਇੰਨਾ ਕੁਝ ਕਰ ਜਾਂਦੇ ਆ ਵੀ ਕਿਸੇ ਦੇ ਨਾਲ ਧੱਕਾ ਹੋਇਆ ਤੇ ਕੁਝ ਬੰਦੇ ਇਦਾਂ ਦੇ ਹੁੰਦੇ ਆ ਉਹ ਸਿਰਫ ਦੇਖਦੇ ਆ ਵੀ ਸਾਨੂੰ ਇਹ ਤੋਂ ਮਫਾਦ ਕੀ ਮਿਲਦਾ ਪੋਲੀਟੀਕਲ ਸਾਨੂੰ ਫਾਇਦਾ ਕੀ ਪਏ ਲੰਬੜਾ ਗੱਲ ਆ ਵੀ ਜਿੱਦਾਂ ਕਹਿੰਦੇ 24 ਵਿੱਚ ਤਿਆਰੀ ਹੈ ਇਹਦੀ ਆਪਣੇ ਕਾਂਗਰਸ ਦੀ ਤੇ ਆਪਣੇ ਕਿਤਾ ਹੋਰ ਹੀ ਕੁਝ ਕਰ ਗਿਆ ਆਪਣੀ ਜਿੱਦਾਂ ਕਹਿੰਦੇ ਮਰਜ਼ੀ ਕਰ ਗਿਆ ਆਪਣੀ ਮਾਡਰਨ ਨੇ ਏਦਾਂ ਹੁਣ ਤਫਸਰਾ ਦਾ ਬਹੁਤ ਵੱਡਾ ਕੀਤਾ ਵਾ ਇਹ ਮਾਡਰ ਆਪਣੀ ਜਗ੍ਹਾ ਸਹੀ ਆ ਇਹ ਮੈਨੂੰ ਲੱਗਦਾ ਪੜ੍ਹਨ ਲੱਗ ਪਿਆ ਹੁਣ ਇਹ ਵੱਖਰੀਆਂ ਕਿਤਾਬਾਂ ਕੋਈ ਪੜ੍ਹਨ ਲੱਗ ਪਿਆ ਇਹ ਗੱਲ ਤੇਰੀ ਮਿੰਦੀ ਠੀਕ ਆ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਆ ਜੇ ਆਪਾਂ ਹੁਣ ਰਾਹੁਲ ਗਾਂਧੀ ਦੀ ਫੇਰੀ ਦੀ ਮਾੜੀ ਗੱਲ ਕਰੀਏ ਰਾਹੁਲ ਗਾਂਧੀ ਜੇ ਫੇਰੀ ਮਾਰ ਕੇ ਗਿਆ ਹਰਮੰਦਰ ਸਾਹਿਬ ਸੇਵਾ ਕਰਕੇ ਗਿਆ ਉਹ ਕਾਫੀ ਮੱਲਮ ਲਾ ਕੇ ਗਿਆ ਉਹ ਪਲੇਟਫਾਰਮ ਬਣਾ ਗਿਆ ਸੀਗਾ ਇੱਕ ਚੀਜ਼ ਹੁੰਦੀ ਆ ਵੀ ਜਿਹੜਾ ਨਾ ਇੱਕ ਵਾਰ ਦਾਗ ਲੱਗ ਜਾਵੇ ਉਹ ਕੁਛ ਇਹੋ ਜਿਹੇ ਦਾਗ ਹੁੰਦੇ ਉਹ ਸਾਰੀ ਜ਼ਿੰਦਗੀ ਲੈਣੇ ਨਹੀਂ ਹੁੰਦੇ ਹੈਗੇ ਸੋ ਇਹ ਦਾਗ ਇਸ ਰਾਹੁਲ ਗਾਂਧੀ ਨੂੰ ਪਤਾ ਸੀ ਇਹ ਲੈਣਾ ਨਹੀਂ ਹੈਗਾ ਪਰ ਤੁਸੀਂ ਮਾੜੀ ਮੋਟੀ ਨਾ ਬੱਲੋ ਪੱਟੀ ਕਰਦੇ ਜਾਓ ਤਾਂ ਤੁਹਾਡਾ ਸਰਸੂਖ ਬਣ ਜਾਂਦਾ
ਹੁਣ ਜਿਹੜਾ ਰਾਜਾ ਵੜਿੰਗ ਉੱਥੇ ਹੁਣ ਬਾਹਰ ਆਪਣੀ ਸੂਬੇ 'ਚ ਕਰਿਆ ਆ ਇਹਦੇ ਵਿੱਚ ਐ ਬਣਦੀ ਆ ਗੱਲ ਵੀ ਇਹ ਜਿਹੜਾ ਹੁਣ 24 ਦੇ ਵਿੱਚ ਇੱਕ ਤਾਂ ਇਹ ਕਾਂਗਰਸ ਨੂੰ ਧੱਕਾ ਮਾਰ ਗਿਆ, ਇੱਕ ਇਹ ਜਿਹੜਾ ਆਪੋਜੀਸ਼ਨ ਐਲਓਪੀ ਬਣਿਆ ਨਾ ਆਪੋਜੀਸ਼ਨ ਦਾ ਲੀਡਰ, ਇਹ ਮੈਨੂੰ ਲੱਗਦਾ ਇਹ ਆਪਣੇ ਆਪ ਨੂੰ ਖੋਰਾ ਦਵਾ ਗਿਆ, ਖੋਰਾ ਲੋਕ ਕਿਉਂਕਿ ਰਹਿੰਦੀ ਦੁਨੀਆ ਤੱਕ ਇਹ ਲੰਬੜ ਦੀ ਭਵਿੱਖਬਾਣੀ ਆ। ਮੈਂ ਤੁਹਾਨੂੰ ਦੱਸ ਦਿੰਦਾ, ਲੰਬੜ ਜਾਂਚ ਰੱਖਦਾ ਇਹਨਾਂ ਚੀਜ਼ਾਂ ਦੀ, ਲੰਬੜ ਤਕੜਾ ਭਾਈ, ਜੋ ਮਰਜ਼ੀ ਹੋ ਜਾਵੇ ਪੰਜਾਬੀ ਕਦੀ ਇਹ ਨਹੀਂ ਭੁੱਲਣਗੇ ਵੀ ਉਹ ਕਾਰਾ ਕੀ ਹੋਇਆ ਸੀ। ਜਦੋਂ ਤੁਸੀਂ ਇਹਨਾਂ ਦੇ ਹਿਰਦੇ ਵਿਰੁੱਧੋਗੇ ਨਾ, ਇਹ ਤੁਹਾਡੇ ਆਪੋਜ਼ਿਟ ਆਏ ਖੜਨਗੇ। ਲੈ ਹੁਣ ਇਹਦਾ ਖਾਮਿਆਜਾ ਭੁਗਤਣਾ ਪਊਗਾ, ਇਸ ਬੰਦੇ ਨੂੰ ਲੀਡਰ ਆਫ ਆਪੋਜੀਸ਼ਨ ਦੀ ਸੀਟ ਵੀ ਛੱਡਣੀ ਪਊਗੀ। ਚੰਨੀ ਬੈਠਾ ਉੱਥੇ, ਮੈਂ ਤੁਹਾਨੂੰ ਦੱਸ ਦਿੰਦਾ, ਸਿੱਧੂ ਦੀ ਵਾਰੀ ਨਹੀਂ ਹੋਣੀ, ਮੈਂ ਵੀ ਦੱਸ ਦਿੰਦਾ। ਇਹ ਪਰ ਦੇਖੋ ਪਹਿਲਾਂ ਵੀ ਜਿਹੜੀਆਂ ਕਾਂਗਰਸ ਕੰਮ ਵਧੀਆ ਚਲੋ ਸੈਕੂਲਰ ਤੌਰ ਤੇ ਉੱਤੇ ਕਰਦੀ ਰਹੀ ਆ, ਇਦਾਂ ਦਾ ਪਟਵਾਰਾ ਤੇ ਚਲੋ ਪਹਿਲਾਂ ਸਰਕਾਰਾਂ ਦੇ ਸਾਰੀਆਂ ਕਰਦੀਆਂ, ਪਰ ਜਿਹੜਾ ਪਿਛਲਾ ਵੀ ਖੋਰਾ ਆ ਇਹਦੇ ਵਰਗਿਆਂ ਨੇ ਬਿਆਨ ਜਿਹੜੇ ਦਿੱਤੇ ਆ, ਕਦੀ ਇੰਦਰਾ ਗਾਂਧੀ ਦੀ ਇਹ ਟੀ-ਸ਼ਰਟ ਪਾ ਲੈਂਦਾ ਆ, ਹਨਾ, ਇਦਾਂ ਦੇ ਜਿਹੜੇ ਬੰਦੇ ਆ ਉਹ ਦਿੱਲੀ ਦੇ ਇਹ ਚਮਚੇ ਖੋਰੀ ਜਿਹੜੀ ਕਰਦੇ ਰਹੇ ਆ, ਪੰਜਾਬ ਦਾ ਖੋਰਾ ਹੀ ਤਾਂ ਲੱਗਾ ਹੈ। ਇਹ ਤਾਂ ਜਾ ਕੇ ਦਿੱਲੀ ਤੋਂ ਤਾਂ ਕੁਐਸਚਨ ਪੁੱਛਦੇ ਆ, ਇਕੱਲਾ ਇਹੀ ਨਹੀਂ, ਹੋਰ ਵੀ ਕਾਂਗਰਸੀ ਲੀਡਰ ਜਿਹੜੇ ਨਾਲੇ ਮਾਟਰਾ ਜਿਹੜਾ ਸਮਾਂ ਚੱਲਦਾ, ਜਿਹੜਾ ਦਿਨ ਦਿਹਾੜਾ ਚੱਲਦਾ, ਜਦੋਂ ਤੁਸੀਂ ਉੱਥੇ ਹੀ ਆ ਗਿਆ ਜਵਲ ਸੜਦੇ ਹੋ, ਇਹ ਮਹਿੰਗੀਆਂ ਪੈਣੀਆਂ। ਮੈਂ ਤੁਹਾਨੂੰ ਦੱਸ ਦਿੰਦਾ, ਹਾਂ ਇਹ ਮਹਿੰਗੀਆਂ ਪੈਣੀਆਂ ਇਹ। ਹੋਰ ਕੋਈ ਗੱਲ ਕਰ ਲਓ, ਮੈਂ ਤੁਹਾਨੂੰ ਦੱਸਾਂ, ਮੈਂ ਇਹਨੇ ਤਾਂ ਚੱਕ ਦੂੰ। ਬਾਕੀ ਵੀ ਲੰਬੜਦਾਰ ਸਾਹਿਬ ਨੇ ਗੱਲ ਬੜੀਆਂ ਟਿਕਾਣੇ ਦੀਆਂ ਦੱਸੀਆਂ ਸਾਰੀਆਂ, ਇਹ ਬੜੇ ਭਾਰੀ ਮੁੱਦੇ ਆ ਭਾਈ ਇਹ ਤਾਂ ਹੈਨਾ। ਬਾਕੀ ਦੇਖੋ ਘਰ ਦਾ ਮਨੁੱਖਤਾ ਦਾ ਬਹੁਤ ਹੋਇਆ ਵੀ ਉਸ ਟਾਈਮ, ਹਿੰਦੂ ਸਿੱਖ ਸਾਰਿਆਂ ਦਾ ਹੋਇਆ, ਇਹ ਨਹੀਂ ਕਿ ਹੈ ਨਾ ਆਪਾਂ ਕਹੀਏ ਕਿਸੇ ਵੀ ਗੱਲ ਨੂੰ ਲੈ ਕੇ। ਪਰ ਹੁਣ ਦੀ ਗੱਲ ਜਿਹੜੀ ਆਪਾਂ ਕਰਦੇ ਆ ਉਹਦੇ ਵਿੱਚ ਹੁਣ ਦਾ ਫੁੱਲ ਪਾਣਗੀ ਜਿਹੜੀ ਜਨਤਾ ਨਾ ਆਪਣੀ, ਇਹ ਭਾਊ ਤੁਹਾਨੂੰ ਦੱਸਾਂ ਮੈਂ ਫੁੱਲ ਰਾਜਾ ਵੜਿੰਗ ਦੇ ਹੁਣ ਆਵੇ ਸਹੀ ਯਾਰ ਅਮਲੀ ਆ ਜਿਹੜੀ ਤੂੰ ਗੱਲ ਕਰਦਾ ਸੀ ਫੁੱਲਾਂ ਦੀ, ਮੈਂ ਵੀਡੀਓ 'ਚ ਦੇਖਿਆ ਸੀ ਆਪਣੇ ਹਰਮੰਦਰ ਸਾਹਿਬ ਗੁਰਦੁਆਰੇ ਉੱਤੇ ਬੜੇ ਫੁੱਲ ਬਰਸਾਏ ਆ। ਅੱਛਾ, ਮਤਲਬ ਕਹਿਣ ਦਾ ਭਾਵ ਵੀ ਬਹੁਤ ਲੋਕ ਸਰਦਾਮਾਨ ਆ ਜਿਹੜੇ ਸ਼ਰਧਾ ਰੱਖਦੇ ਆ ਗੁਰੂਆਂ ਦੇ। ਇਹ ਸਰਪੰਚ ਸਾਹਿਬ ਫੁੱਲਾਂ 'ਚ ਵੀ ਫਰਕ ਵਾ। ਅੱਛਾ, ਕਈ ਬੰਦੇ ਇਦਾਂ ਦੀ ਗੱਲਾਂ ਕਰਦੇ ਨੇ, ਉਹਨੇ ਫੁੱਲ ਚੁਗਣੇ ਪੈ ਜਾਂਦੇ ਆ। ਇਹ ਫੁੱਲਾਂ ਦੀ ਬਰਸਾਤ ਹੋਈ ਆ ਉੱਥੇ ਦਰਬਾਰ ਸਾਹਿਬ ਦੇ ਵਿੱਚ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਪੁਰਬ ਮਨਾਇਆ ਗਿਆ, ਉੱਥੇ ਹੈਲੀਕਾਪਟਰ ਦੇ ਨਾਲ ਕਿਸੇ ਪਰਿਵਾਰ ਵੱਲੋਂ, ਦਾਨੀ ਪਰਿਵਾਰ ਵੱਲੋਂ ਫੁੱਲਾਂ ਦੀ ਵਰਸ਼ਾ ਜਿਹੜੀ ਉਹ ਕੀਤੀ ਗਈ। ਦੇਖੋ ਇਹਦੇ ਉੱਤੇ ਕਈ ਲੋਕਾਂ ਨੇ ਸਵਾਲ ਵੀ ਤਰ੍ਹਾਂ ਦੇ ਉਠਾਏ, ਆਪਾਂ ਉੱਧਰ ਨਹੀਂ ਪੈਂਦੇ, ਪਰ ਇੱਕ ਸਿਕਿਉਰਿਟੀ ਮੁੱਦਾ ਮੈਨੂੰ ਲੱਗਦਾ ਵੀ ਉਹ ਜ਼ਰੂਰ ਆਪਾਂ ਨੂੰ ਚਰਚਾ ਕਰਨੀ ਚਾਹੀਦੀ ਆ। ਵੀ ਕੋਈ ਬੰਦਾ ਹੈਲੀਕਾਪਟਰ ਚਾਹੇ ਕੋਈ ਕੰਪਨੀ ਰੱਖ ਲਓ, ਇਹ ਸਿਕਿਉਰਿਟੀ ਜਿਹੜੀ ਆ ਹਰਮੰਦਰ ਸਾਹਿਬ ਸਾਡੇ ਲਈ ਬੜਾ ਪਵਿੱਤਰ ਹੈ ਹਨਾ, ਤੇ ਸਾਰੇ ਸਿੱਖਾਂ ਲਈ ਪਵਿੱਤਰ ਹੈ। ਹੁਣ ਉੱਥੇ ਇਦਾਂ ਹੈਲੀਕਾਪਟਰ ਦੇ ਨਾਲ ਜਾਣਾ, ਜਾਂ ਉਹਦੇ ਕਹਿ ਲਓ ਵੀ ਚਾਹੇ ਵੀ ਪ੍ਰਕਾਰ ਮਾਲੇ ਰੱਖੋ, ਜਾਂ ਉਹਦੇ ਆਪਾਂ ਕਹਿ ਸਕਦੇ ਹੋ ਕੰਪਲੈਕਸ ਦੇ ਹਿੱਸੇ ਆ ਸਾਰੇ, ਉੱਥੇ ਜਾ ਕੇ ਤੁਸੀਂ ਇਦਾਂ ਫੁੱਲ ਜਿਹੜੇ ਬਰਸਾਉਣੇ ਆ ਹਨਾ। ਤੇ ਇਹ ਮੈਨੂੰ ਲੱਗਦਾ ਵੀ ਸਿਕਿਉਰਿਟੀ ਇਸ਼ੂ ਜਿਹੜਾ ਜ਼ਰੂਰ ਹੋ ਸਕਦਾ ਆ, ਵੀ ਇਹ ਜ਼ਰੂਰ ਸ਼੍ਰੋਮਣੀ ਕਮੇਟੀ ਨੂੰ ਦੇਖਣਾ ਚਾਹੀਦਾ ਅੱਗੇ ਤੋਂ, ਵੀ ਇਦਾਂ ਦਾ ਕੋਈ ਖਾਸ ਤੌਰ ਤੇ ਜਿੱਦਾਂ ਹੁਣ ਮੱਕਾ ਆ ਜਾਂ ਹੋਰ ਵੀ ਜਿਹੜੇ ਹੈਗੇ ਆ, ਉੱਥੇ ਲੋ ਫਲਾਈ ਜ਼ੋਨ ਹੁੰਦਾ, ਉੱਥੇ ਤੁਸੀਂ ਕੁਛ ਉਡਾ ਨਹੀਂ ਸਕਦੇ ਹਨਾ। ਪਰ ਇੱਥੇ ਜਿਹੜਾ ਹੁਣ ਤੁਸੀਂ ਰੱਖ ਲਓ ਵੀ ਰੱਬ ਨਾ ਕਰੇ ਕੋਈ ਘਟਨਾ ਹੋ ਜਾਂਦੀ ਆ, ਮਸ਼ੀਨਰੀ ਆ, ਤਾਂ ਫਿਰ ਕੌਣ ਵਾਲੀ ਬਾਤ ਕੋਈ ਹੈਪਨ ਹੋ ਸਕਦੀ ਹੈ, ਕੁਛ ਵੀ ਹੋ ਸਕਦਾ। ਫੁੱਲਾਂ ਦੀ ਵਾਰੀ ਮਾਰਦਾ ਲੰਬੜ ਬੜਾ ਚੁੱਪ ਕਰਕੇ ਬੈਠਾ ਆ। ਮਿੰਦੀ ਇਹ ਹੁਣ ਡੀਜੇ ਤਾਂ ਹੈ ਨਹੀਂਗਾ ਵੀ ਇਹ ਤੇ ਉਹੀ ਫੁੱਲ ਸਿੱਟ ਕੇ ਵਿਦ ਮੁੱਦ ਕੇ ਚੱਲ ਜਾਣਾ ਹੈ। ਇਹ ਗੱਲ ਚੁੱਪ ਕਰਨ ਵਾਲੀ ਹੋਈ ਸੀ, ਤਾਂ ਹੀ ਉਹ ਲੰਬੜ ਨੂੰ ਪੁੱਛੀਦਾ। ਮਾਸਟਰ ਦੀ ਗੱਲ ਵੈਸੇ ਥੋੜਾ ਨੇ ਸਹੀ ਆ। ਹੁਣ ਦੋ ਕਾਨੇ ਮੈਨੂੰ ਵੀ ਹੋਰ ਪਾਉਣੇ ਪੈਣੇ ਆ। ਤੁਹਾਨੂੰ ਪਤਾ ਹੁਣ ਬਾਹਰ ਅੰਦਰ ਜਾ ਜਾਣਾ, ਬਿਲਕੁਲ ਜਾਣ ਦਾ ਜਾਇਆ ਨਹੀਂ ਹੈਗਾ। ਤਾਂ ਇਹਨਾਂ ਮੈਂ ਤੈਨੂੰ ਪਤਾ ਫਿਰ ਆਸਟ੍ਰੇਲੀਆ ਵੀ ਜਾ ਕੇ ਆਇਆ, ਅੱਛਾ ਮੈਂ ਹੋਰ ਵੀ ਕਈ ਮੁਲਕਾਂ ਜਾ ਕੇ ਆਇਆ, ਮੈਂ ਅਮਰੀਕਾ ਵੀ ਜਾ ਕੇ ਆਇਆ। ਹਾਂ ਹੁਣ ਮੈਨੂੰ ਇਹ ਦੱਸੋ ਵੀ ਅਮਰੀਕਾ ਜਿਹੜਾ ਵਾਈਟ ਹਾਊਸ ਆ, ਚਿੱਟਾ ਘਰ ਜਿੱਥੇ ਉਹਦਾ ਪ੍ਰੈਜ਼ੀਡੈਂਟ ਰਹਿੰਦਾ, ਉਹਦੇ ਕਾਫੀ ਰਕਬੇ ਦੇ ਵਿੱਚ ਕਹਿੰਦੇ ਤੁਸੀਂ ਫਲਾਈ ਨਹੀਂ ਕਰ ਸਕਦੇ। ਆਪਣੇ ਇੰਡੀਆ 'ਚ ਨਹੀਂ ਕਰ ਸਕਦੇ। ਆਪਣੇ ਇੰਡੀਆ ਦਾ ਜਿੰਨਾ ਰਾਸ਼ਟਰਪਤੀ ਭਵਨ ਆ, ਪਾਰਲੀਮੈਂਟ ਤੇ ਫਿਰ ਸਾਡੇ ਹਰਮੰਦਰ ਸਾਹਿਬ ਦੀ ਜਿਹੜੀ ਕਮੇਟੀ ਆ ਜਾਂ ਉੱਥੇ ਐਸਜੀਪੀਸੀ ਆ, ਉਹਨਾਂ ਨੂੰ ਕੀ ਸਮੱਸਿਆ ਆ ਵੀ ਉਹ ਕਿਉਂ ਫਲਾਈ ਕਰਵਾਉਂਦੇ? ਉਹ ਅਹਿਮ ਚੀਜ਼ ਨਹੀਂ ਹੈਗੀ। ਨਾਲੇ ਹੁਣ ਹੈਗਾ ਹਾਈ ਟੈਕ ਜ਼ਮਾਨਾ, ਹੁਣ ਪੁਰਾਣੀਆਂ ਗੱਲਾਂ ਵਾਂਗੂ ਜਹਾਜ਼ ਜਾਂ ਹੈਲੀਕਾਪਟਰ ਜਾਂ ਇਹ ਚੀਜ਼ਾਂ ਨੂੰ ਨਾ ਵਿੱਚ ਬੈਠ ਕੇ ਚਲਾ ਕੇ ਉੱਥੇ ਸਿੱਟਣ ਦੀ ਲੋੜ ਨਹੀਂ ਪੈਂਦੀ। ਹੁਣ ਤਾਂ ਪ੍ਰੋਗਰਾਮਿੰਗ ਚੱਲਦੀ ਆ, ਅਗਲੇ ਬੈਠੇ ਬਿਠਾਏ ਚੀਜ਼ਾਂ ਹੈਕ ਕਰਕੇ ਸੜਾ ਦਿੰਦੇ ਆ। ਵੀ ਦੱਸੋ ਤੁਸੀਂ ਇਦਾਂ ਦਾ ਰਿਸਕ ਉੱਥੇ ਕਿਉਂ ਲੈਂਦੇ? ਨਾਲੇ ਉੱਥੇ ਜਾਨਾਂ ਜਾਣਗੀਆਂ ਤੇ ਨਾਲੇ ਤੁਹਾਡੀ ਉਹ ਜਿਹੜੀ ਇਤਿਹਾਸਕ ਬਿਲਡਿੰਗ ਆ, ਤੇ ਸਾਡਾ ਤਾਂ ਰੱਬ ਹੀ ਆ ਨਾ ਵੀ ਉਹ ਘਰ ਆ, ਉਹਨੂੰ ਤੁਸੀਂ ਤਬਾਹ ਕਰਾਉਂਗੇ। ਇਹ ਬੰਦ ਹੋਣੇ ਚਾਹੀਦੇ, ਮੈਂ ਤੁਹਾਨੂੰ ਦੱਸਾਂ।
ਮਾਟਰਾ ਤਾਂ ਮੈਂ ਕਹਿੰਦਾ ਮੈਂ ਲੰਬਾ ਇਹ ਮਜ਼ਾਕ ਕਰਦੇ ਆ। ਨਾਲੇ ਇਹ ਕਾਹਦੀ ਆਸਤਾ ਹੋਈ ਹੁਣ ਕਈਆਂ ਨੇ ਹੁਣ ਨੰਬਰ ਦੇ ਜਿਹੜੀ ਬੈਠਣਾ ਕਿਹੜਾ ਇਹ ਹੁਣ ਖਿਲਾਫ ਬੋਲਦਾ। ਬਈ ਠੀਕ ਆ, ਸੱਦ ਕੇ ਤੁਹਾਡੀ ਆਸਤਾ ਦੇ ਕਿਸੇ ਵੀ ਧਰਮ ਦੇ ਵਿੱਚ ਹੋ ਸਕਦਾ ਆ, ਪਰ ਜਿਹੜਾ ਪੰਜਾਬ ਵੱਲ ਨਿਗਾਹ ਤਾਂ ਮਾਰੋ, ਕਾਜੇ ਦਾ ਡੁੱਬਿਆ ਪਿਆ ਹੈ। ਲੋਕਾਂ ਨੂੰ ਖਾਣ ਪੀਣ ਦੇ ਵੀ ਹੁਣ ਮੈਨੂੰ ਤਾਂ ਲੱਗਦਾ ਲਾਲੇ ਪੈਣੇ ਸ਼ੁਰੂ ਹੋ ਜਾਣੇ ਆ। ਉਹ ਤੁਸੀਂ ਪੜ੍ਹਾਈ ਤੇ ਪੈਸਾ ਲਾ ਦਿਓ, ਹੋਰ ਇੰਨੀਆਂ ਤੇ ਹਸਪਤਾਲਾਂ ਦੇ ਉੱਪਰ ਪੈਸਾ ਲਾ ਦਿਓ, ਕਾਹਨੂੰ ਉੱਥੇ ਫੁੱਲ ਵਰਸਾਈ ਜਾਂਦੇ ਹੈ। ਰੱਬ ਨਾਰਾਜ਼ ਹੋ ਜਾਊਗਾ ਜੇ ਤੁਹਾਡੇ ਫੁੱਲ ਨਾ ਪੈਣਗੇ ਉੱਥੇ। ਇਹ ਮੈਂ ਨਹੀਂ ਮੰਨਦਾ ਇਹਨਾਂ ਗੱਲਾਂ ਨੂੰ, ਇਹ ਗਲਤ ਗੱਲਾਂ ਹੋਣ ਡਈਆਂ ਆ। ਵਿਰੋਧ ਨਹੀਂ ਕਰਦੇ ਤੁਸੀਂ ਇਹਨਾਂ ਦਾ ਡਟ ਕੇ। ਨਹੀਂ ਅਸੀਂ ਵਿਰੋਧ ਨਹੀਂ ਕਰਦੇ ਲੰਬੜਦਾਰ, ਇੱਥੇ ਮੈਂ ਤੇਰੀ ਗੱਲ ਦੇ ਨਾਲ ਸਹਿਮਤ ਹਾਂ। ਖਡੂਰ ਸਾਹਿਬ ਵਾਲੇ ਸੰਤ ਸੇਵਾ ਸਿੰਘ ਹੋਰਾਂ ਨੂੰ ਲੈ ਲਓ, ਜਿਨ੍ਹਾਂ ਨੂੰ ਯੂਐਨਓ ਵੱਲੋਂ এনवायरमेंट ਦੇ ਉੱਤੇ ਅਵਾਰਡ ਮਿਲਿਆ। ਉਹ ਕਦੀ ਵੀ ਕਿਸੇ ਕੋਲੋਂ ਫੁੱਲਾਂ ਦਾ ਗੁਲਦਸਤਾ ਨਹੀਂ ਲੈਂਦੇ। ਅੱਛਾ, ਬਿਲਕੁਲ ਵੀ ਫੁੱਲ ਤੋੜਨ ਦੇ ਬਹੁਤ ਵਿਰੋਧ ਚ ਨੇ ਉਹ। ਉਹਨਾਂ ਨੇ ਕਿੰਨੇ 100 ਕਿਲੋਮੀਟਰ ਜਿਹੜਾ ਉਹ ਦਰਖਤ ਲਾ ਕੇ ਲਾਏ ਨਹੀਂ, ਉਹਨਾਂ ਨੂੰ ਪਾਲਿਆ ਵੀ, ਜਿਸ ਕਰਕੇ ਉਹਨਾਂ ਨੂੰ ਉੱਥੇ ਮਤਲਬ ਮਿਲਿਆ। ਅਸੀਂ ਇਹ ਇੰਨੇ ਫੁੱਲ ਲਿਆ ਕੇ ਹੁਣ ਕਹਿ ਤਾਂ ਨਹੀਂ ਸਕਦੇ ਅਸੀਂ, ਕਿਉਂਕਿ ਸ਼ਰਧਾ ਆ ਸਾਰਿਆਂ ਦੀ ਆਪੋ ਆਪਣੀ। ਕਹੀਏ ਤੇ ਕਈ ਵਾਰੀ ਸਾਡੇ ਸਿੱਖ ਜਿਹੜੇ ਹੈਗੇ ਆ ਉਹਨੂੰ ਇਸ ਗੱਲੋਂ ਪੁੱਠੇ ਪਾਸੇ ਵੀ ਪਾ ਲੈਂਦੇ ਆ, ਪੇਸ਼ ਹੈ ਸਾਡਾ ਵਿਰੋਧ ਕਰਦੇ ਆ। ਇਹ ਵਿਰੋਧ ਨਹੀਂ ਹੈ, ਸੋਚਣ ਵਾਲੀ ਗੱਲ ਆ ਵੀ ਕੀ ਅਸੀਂ ਇਹ ਸਹੀ ਕਰ ਰਹੇ ਹਾਂ। ਨਾਲੇ ਮਾਟਰਾ ਇਹ ਤਾਂ ਚਲੋ ਹੁਣ ਸ਼ਰਧਾ ਦੀ ਗੱਲ ਆ ਗਈ ਹੈ, ਇਹਦੇ ਵਿੱਚ ਥੋੜੀ ਆਸਥਾ ਜੁੜੀ ਹੋਈ ਆ। ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਸਵਾਲ ਕਰਦਾ ਵੀ ਟਰੈਕਟਰਾਂ ਦੇ ਮੂੰਹ ਪਾੜ ਕੇ ਜਿਹੜਾ ਤੁਸੀਂ ਉੱਥੇ ਮੇਲਿਆਂ ਦੇ ਵਿੱਚ ਉਹਦੇ ਚੱਕਰੀਆਂ ਘਮਾਉਣੇ ਆ, ਇਹ ਕਿੱਡੀ ਕਿ ਸਿਆਣਪ ਵਾਲੀ ਗੱਲ ਹੈ। ਬਹੁਤ ਗਲਤ ਗੱਲ ਹੈ ਕੋਈ ਇਹ ਗੰਦ ਪਾਇਆ ਹੋਇਆ ਹੈ। ਬਿਲਕੁਲ। ਆ ਇੱਥੇ ਸਰਪੰਚ ਦਾ ਤੁਹਾਨੂੰ ਪਤਾ ਹੋਣਾ, ਪਿੰਡ ਠੱਠਿਆਂ ਦਾ ਸੀਗਾ ਮੁੰਡਾ ਸੁਖਮਨਪ੍ਰੀਤ। ਉਹ ਟਰੈਕਟਰ ਦੇਖੋ, ਤੁਸੀਂ ਵੀਡੀਓ ਦੇਖੀ ਹੋਣੀ ਆ, ਮਿੰਟ ਕਦੀ ਉਹ ਵੀ ਸਰਪੰਚ ਨਾਲ ਗੱਲ ਕਰਦਾ ਤੂੰ ਹਨਾ, ਹੁਣ ਕਹਿੰਦਾ ਲੰਬਾ ਟੋਕਦਾ ਵਿੱਚ। ਇਹਨੂੰ ਕਿੱਦਾਂ ਨਹੀਂ ਪਤਾ? ਅੱਛਾ, ਇਹਦੇ ਜਵਾਕ ਤਾਂ ਆਪ ਇਹ ਕਦੂਤਾ ਕਰਦੇ ਫਿਰਦੇ ਹੈ। ਸਮਝਾਣਾ ਪੈਣਾ ਭਾਈ। ਪਰ ਇਹ ਦੇਖੋ, ਇਹ ਤੁਸੀਂ ਤਾਂ ਆਪਾਂ ਗੱਲ ਜਿਹੜੀ ਕਰਦੇ ਆ ਵੀ ਜਿਹੜਾ ਟਰੈਕਟਰ ਆ ਉਹ 2 ਟਾਇਰਾਂ ਦੇ ਉੱਤੇ ਖੜਾ, ਬਿਲਕੁਲ ਜਿਹਨੂੰ ਉਹਨੂੰ ਕੰਟਰੋਲ ਕਰਨ ਦੇ ਲਈ ਉਹ ਗਿਆ ਉੱਥੇ। ਪਰ ਮਸ਼ੀਨਰੀ, ਜਿੱਦਾਂ ਆਪਾਂ ਪਹਿਲਾਂ ਗੱਲ ਕਰਦੇ ਆ, ਮਸ਼ੀਨਰੀ ਜਿਹੜੀ ਆ ਉਹ ਤਾਂ ਉਹਨੇ ਤਾਂ ਇੱਕ ਫੰਕਸ਼ਨ ਤੇ ਕੰਟਰੋਲ ਹੋਣਾ, ਉਹਦੇ ਤਾਂ ਸੈਟਿੰਗ ਹੋ ਗਈ ਆ ਜਿੱਥੇ ਉਹਨੇ ਚੱਲਣਾ। ਉਹਨੂੰ ਨਹੀਂ ਕੋਈ ਹੈਗਾ ਕਿ ਉਹਨੇ ਮੈਂ ਰੁਕਣਾ ਜਾਂ ਕਿੱਦਾਂ, ਉਹਦੇ ਵਿੱਚ ਸੈਂਸਰ ਹੈ ਨਹੀਂ। ਹੁਣ ਉਹ ਜਦੋਂ ਟਰੈਕਟਰ ਨੂੰ ਉਹਨੂੰ ਕੰਟਰੋਲ ਕਰਨ ਗਿਆ ਆ, ਵੀ ਤੁਸੀਂ ਦੇਖਿਆ ਹੋਣਾ, ਉਹਨੇ ਵਿੱਚ ਹੀ ਥੱਲੇ ਮਸਲ ਦਿੱਤਾ ਇੱਕ ਪੇਂਡੂ ਖੇਡ ਮੇਲੇ ਦੇ ਵਿੱਚ। ਹੁਣ ਪੰਜਾਬ ਸਰਕਾਰ ਨੇ ਬੈਨ ਕਰ ਦਿੱਤਾ ਵੀ ਹੁਣ ਇਦਾਂ ਦੇ ਸਟੰਟ ਤੁਸੀਂ ਟਰੈਕਟਰਾਂ ਦੇ ਕਰ ਨਹੀਂ ਸਕਦੇ। ਆ ਟੋਚਨ ਮੁਕਾਬਲੇ ਤੁਸੀਂ ਰੱਖ ਲਓ, ਉਹ ਟਰੈਕਟਰ ਕਿੱਦਾਂ ਟੁੱਟਦੇ ਆ, ਕਿੰਨਾ ਤੁਸੀਂ ਨੁਕਸਾਨ ਕਰਦੇ ਆ, ਹਨਾ। ਵੀ ਤੁਸੀਂ ਇਹ ਜਿਹੜੀਆਂ ਚੀਜ਼ਾਂ ਆ, ਮਸ਼ੀਨਰੀ, ਇਹ ਤਾਂ ਇੱਕ ਰੁਜ਼ਗਾਰ ਦੇ ਸਾਧਨ ਆ, ਜਿਨ੍ਹਾਂ ਨੂੰ ਅਸੀਂ ਹਾਸੇ ਠੱਠੇ ਦੇ ਵਿੱਚ ਆਪਣਾ ਟਾਈਮ ਵੀ ਬਰਬਾਦ ਕਰਦੇ ਆ। ਦੂਜਾ ਆ ਕਿ ਆਪਣੇ ਜਿਹੜੇ ਅਸੀਂ ਸ਼ੌਂਕ ਆ ਹੋਰ ਪਾਸੇ ਨੂੰ ਪਾ ਲਏ। ਸ਼ੌਂਕ ਤਾਂ ਜਿਹੜੇ ਪੇਂਡੂ ਖੇਡ ਮੁਕਾਬਲੇ ਸੀ, ਰੱਸਾਕਸ਼ੀ ਦੇ ਸੀ, ਕਬੱਡੀ ਦੇ ਸੀ, ਘੋਲਾਂ ਦੇ ਸੀ, ਸਿੰਝਾਂ ਦੇ ਸੀ, ਛਾਲਾਂ ਦੇ ਸੀ, ਕਿਹੜੀ ਗੇਮ ਆ ਹੁਣ ਉਹਦੇ ਵਿੱਚ ਕੋਈ ਇੰਟਰਸਟ ਰਿਹਾ? ਆ ਮਸ਼ੀਨਾਂ ਦੇ ਵਿੱਚ ਰਹਿ ਗਿਆ, ਜਿਹਦੇ ਵਿੱਚ ਜ਼ੋਰ ਆਪਣਾ ਕੋਈ ਨਹੀਂ ਲੱਗਦਾ। ਫਿਰ ਬਾਅਦ ਚ ਕਹਿੰਦੇ ਨੇ ਜੀ ਮੇਰਾ ਬਲੱਡ ਪ੍ਰੈਸ਼ਰ ਵੱਧ ਗਿਆ, ਮੇਰਾ ਆ ਹੋ ਗਿਆ। ਨਾਲੇ ਸਰਪੰਚਾ ਹੁਣ ਤਾਂ ਗੁੱਸਾ ਕਰਨਾ। ਅੱਛਾ, ਅਮਰੀ ਦਾ ਮੈਂ ਪਹਿਲਾਂ ਗੱਲ ਮਾਰੀ ਆ, ਮਿੰਦੀ ਮੇਰੇ ਨਾਲੇ ਬੈਠਾ ਸੀਗਾ ਪਾਸੋਂ। ਇਹਨਾਂ ਨੇ ਸਹਿਮਤੀ ਦਿੱਤੀ ਆ, ਪਹਿਲਾਂ ਤਾਂ ਆਪਣੇ ਮੁੰਡੇ ਨੂੰ ਨਾ ਥੋੜਾ ਖਬਰਦਾਰ ਕਰ ਲੈਣਾ ਕੰਮਾਂ, ਇਹ ਵੀ ਹੱਥ ਕਰਾਉਂਦਾ ਮੇਲਿਆਂ 'ਚ ਜਾ ਕੇ। ਵਧੀਆ ਕੀਤਾ, ਦੱਸ ਦਿੱਤਾ। ਹਾਂ, ਇੱਕ ਛੋਟਾ ਜਿਹਾ ਨਹੀਂ ਉਹ ਵੀਰ ਪ੍ਰਤਾਪ ਜਿਹਾ ਹੈਗਾ ਨਾ ਕੋਲ, ਉਹਦੇ ਮੂੰਹ ਓਡੀ ਉੱਪਰ ਨੂੰ ਰੱਖਦੇ ਰਹਿੰਦੇ। ਦੱਸ ਉਹ ਤਾਂ ਥੱਲੇ ਨਾ ਚੱਲਦਾ, ਉੱਪਰ ਨੂੰ ਕਿਵੇਂ ਚੱਲ ਜੂਗਾ? ਦੇਖ ਲੈ ਕਿ ਲਾਈ ਜਾਂਦੇ। ਨਾਲੇ ਮਾਟਰਾ ਗੱਲ ਹੋਰ ਵੀ ਆ ਮੈਨੂੰ। ਚਲੋ ਇਹ ਤਾਂ ਹੁਣ ਦੁੱਖ ਦੀ ਗੱਲ ਹੋ ਗਈ ਵੀ ਉਹ ਮੁੰਡਾ ਦੇ ਉੱਥੇ ਮੌਤ ਹੋ ਗਈ ਆ। ਉਹਨਾਂ ਦੇ ਘਰ ਦੀ ਇੰਟਰਵਿਊ ਉਹਦਾ ਤਾਂ ਬਾਪ ਬੋਲ ਰਿਹਾ ਸੀਗਾ। ਹੈਗੀ ਤਾਂ ਵੈਸੇ ਦੁੱਖ ਦਾ ਹੀ ਖਬਰ ਹੈ, ਹੁਣ ਇੱਥੇ ਗੱਲ ਕਰਨੀ ਬਣਦੀ ਤਾਂ ਹੈ ਨਹੀਂ, ਪਰ ਮੇਰਾ ਅੰਦਰਲਾ ਫਿਰ ਨਾ ਰਹਿੰਦਾ ਨਹੀਂ ਹੈਗਾ। ਪਹਿਲੀ ਗੱਲ ਇਹ ਆ ਵੀ ਜੇ ਤੁਸੀਂ ਉੱਥੇ ਸਟੰਟ ਕਰਨੇ ਆ, ਅੱਜ ਤੱਕ ਜਿੰਨੇ ਵੀ ਸਟੰਟ ਹੋਏ ਆ, ਜਿਹੜਾ ਵੀ ਉਹਨੂੰ ਡਰਾਈਵ ਕਰਦਾ ਆ ਟਰੈਕਟਰ ਨੂੰ, ਉਹ ਬੈਠ ਕੇ ਸਾਰੇ ਸਟੰਟ ਕਰਦਾ। ਇਹ ਪਹਿਲਾ ਮੌਕਾ ਸੀਗਾ ਕਿ ਟਰੈਕਟਰ ਨੂੰ ਖੁੱਲਾ ਛੱਡਿਆ ਹੋਇਆ ਆ, ਇੱਕ ਬ੍ਰੇਕ ਲਾ ਕੇ ਵੀ ਤੂੰ ਘੁੰਮ, ਜਿਹੜਾ ਘੁੰਮਣਾ ਆ ਤੈਨੂੰ ਮੈਂ ਆ ਕੇ ਰੋਕੂੰਗਾ ਤੇ ਫਿਰ ਆ ਕੇ ਉੱਪਰ ਬੈਠੂੰਗਾ। ਉਹ ਰੋਕਣੇ ਗਿਆ ਸੀਗਾ, ਤੇ ਉਹ ਥੱਲੇ ਦਰੜਿਆ ਗਿਆ। ਹੁਣ ਉਹਦੇ ਬਾਪ ਦੀ ਸੀਗਾ ਤਾਂ ਬਾਪ ਦਾ ਦੁਖੀ, ਕਿਉਂਕਿ ਹੁਣ ਉਹਨਾਂ ਦਾ ਜਵਾਕ ਚਲ ਗਿਆ ਆ। ਉਹਦਾ ਬਿਆਨ ਆਇਆ, ਮੈਂ ਮੁੰਡੇ ਨੂੰ ਰੋਕਦਾ ਹੁੰਦਾ ਸੀ ਪਰ ਮੁੰਡਾ ਕਹਿੰਦਾ ਮੈਂ ਏਦਾਂ ਕਰਨਾ ਹੈ। ਚਲੋ ਉਹ ਤੁਹਾਡਾ ਆਪਣਾ ਇੱਕ ਵੱਖਰਾ ਵਿਸ਼ਾ ਹੋ ਗਿਆ। ਕਹਿੰਦਾ ਜੀ ਫਿਰ ਵੀ ਮੇਰੇ ਮੁੰਡੇ ਦਾ ਧੰਨਵਾਦ ਆ, ਟਰੈਕਟਰ ਅਸਲ ਦੇ ਵਿੱਚ ਨਾ ਬੇਕਾਬੂ ਹੋ ਕੇ ਲੋਕਾਂ ਦੇ ਚੜ੍ਹਨ ਲੱਗਾ ਸੀ। ਮੁੰਡਾ ਤਾਂ ਉਹਨੂੰ ਫਿਰ ਨਾ ਹੁਣ ਰੋਕਣ ਗਿਆ ਸੀ, ਬ੍ਰੇਕ ਜਿਹੜਾ ਕਸਮੀ ਲੱਗ ਗਈ ਸੀ ਉਹਦੇ ਕੋਲੋਂ। ਇਹ ਕੋਈ ਗੱਲ ਬਣੀ ਦੱਸੋ? ਜਾਨੀ ਉਹਨੂੰ ਜਸਟੀਫਾਈ ਹੋ ਰਿਹਾ ਨਹੀਂ। ਅਸਲ ਵਿੱਚ ਤਾਂ ਕੀ ਹੈ, ਜਿੱਦਾਂ ਪੰਜਾਬ ਸਰਕਾਰ ਨੇ ਜੇ ਸ਼ਾਇਦ ਦਿਖਾਤ ਨਾ ਹੁੰਦਾ, ਪੰਜਾਬ ਸਰਕਾਰ ਰੋਕੇ ਨਾ ਲੱਗਦੀ, ਹਨਾ। ਹੋਰ ਕਿਸੇ ਦਾ ਪੁੱਤ ਜਿਹੜਾ ਏਦਾਂ ਰੋਕ ਤਾਂ ਉਦੋਂ ਹੀ ਲਾਉਂਦੀ ਸਰਕਾਰ ਜਦੋਂ ਜਾਨਾਂ ਜਾਣ ਲੱਗਦੀਆਂ।
ਪਹਿਲਾਂ ਵੀ ਇਦਾਂ ਪਹਿਲਾਂ ਹੀ ਚਾਹੀਦੀ ਸੀ ਇਹਦਾ। ਹਾਂ ਰੋਕ ਜਿਹੜੀ ਆ ਨੰਬਰਦਾਰ ਪੇਰੈਂਟਸ ਵੀ ਕਈ ਵਾਰ ਰੋਕਦੇ ਆ ਲੇਕਿਨ ਬੱਚੇ ਬੱਚੇ ਮੰਨਦੇ। ਪੇਰੈਂਟਸ ਦੇ ਬੱਸ ਦੀ ਗੱਲ ਕੋਈ ਨਹੀਂ ਹੁੰਦੀ। ਹੁਣ ਉਹ ਕੀ ਕਰ ਸਕਦੇ ਆ ਵਿਚਾਰੇ, ਉਹਨਾਂ ਕੋਈ ਇਹੋ ਕੁਝ ਹੀ ਰਹਿ ਗਿਆ। ਉਹੀ ਆ, ਹਾਂ ਮੁੰਡਾ ਤਾਂ ਗਿਆ, ਉਹਨਾਂ ਦਾ ਕਿੰਨਾ ਸੁਨੱਖਾ ਮੁੰਡਾ ਸੀ ਜਵਾਨ ਉਹ, ਜਦੋਂ ਗਿਆ ਉਹ ਇੱਕਦਮ ਹੀ ਆਇਆ, ਉਹ ਜਿੱਦਾਂ ਨਾ ਟਾਇਰ ਜਿਹਾ ਵੱਜਿਆ, ਉਹ ਨਾ ਹੀ ਪਿਆ। ਨਾਲੇ ਹਾਂ ਦੇਖੋ ਇਹ ਜਿੱਦਾਂ ਕਹਿੰਦੇ ਹੁੰਦੇ ਆ ਵੈਸੇ ਚਲੋ ਹੋਣੀ ਆ ਆਪਾਂ ਹਿੰਦੂ ਭਾਸ਼ਾ 'ਚ ਕਹਿ ਦਈਏ, ਪਰ ਇਹ ਆ ਵੀ ਇਹਨਾਂ ਦੁਰਘਟਨਾਵਾਂ ਨੂੰ ਆਪਾਂ ਰੋਕ ਸਕਦੇ ਆ। ਰੋਕ ਸਕਦੇ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਬਿਲਕੁਲ ਬਿਲਕੁਲ ਹਨਾ, ਜਿਹੜੇ ਸਟੰਟ ਅਸੀਂ ਕਰਦੇ ਆ, ਇਹ ਕੋਈ ਸਾਡੇ ਨਾ ਤਾਂ ਇਹ ਸੱਭਿਆਚਾਰ ਦਾ ਹਿੱਸਾ ਕਦੀ ਰਹੀਆਂ, ਨਾ ਹੀ ਇਹਨਾਂ ਨੂੰ ਅਸੀਂ ਬਣਾਈਏ ਹਨਾ, ਵੀ ਇਹਨਾਂ ਤੋਂ ਸਾਨੂੰ ਰੋਕਣਾ ਇਹ ਮਾਸੀ ਉਹ ਜਿਹੜੇ ਕਮੇਟੀਆਂ ਇਹਨੂੰ ਇਹ ਕਰਾਉਂਦੀਆਂ, ਉਹਨਾਂ ਦੀ ਵੀ ਜ਼ਿੰਮੇਵਾਰੀ ਚਾਹੀਦੀ, ਕੋਈ ਸੇਫਟੀ ਦੇ ਪ੍ਰਬੰਧ ਕਰਨ ਇਦਾਂ ਦੇ। ਅਗਰ ਕੋਈ ਹਾਦਸਾ ਹੁੰਦਾ ਤਾਂ ਸੇਫਟੀ ਦੇ ਪ੍ਰਬੰਧ ਉਹਨਾਂ ਦੇ ਹੱਥ ਵੀ ਹੋਣੇ ਚਾਹੀਦੇ। ਸੇਫਟੀ ਤੋਂ ਇਹ ਲੈ ਲਓ ਵੀ ਪਿੰਡੂ ਖੇਡ ਮੇਲੇ ਹੁੰਦੇ ਆ, ਹਰ ਪਿੰਡ 'ਚ ਹੁੰਦੇ ਆ, ਕਰਵਾਉਂਦੇ ਆ, ਹੁਣ ਆ ਸ਼ੁਰੂ ਹੋ ਗਏ ਆ। ਕਿਸੇ ਨੇ ਵੀ ਕੋਈ ਫਾਸਟ ਏਡ ਦਾ ਪ੍ਰਬੰਧ ਨਹੀਂ ਕੀਤਾ ਹੁੰਦਾ, ਨਹੀਂ ਕੀਤਾ ਨਹੀਂ ਹੁੰਦਾ। ਕਿਸੇ ਨੇ ਵੀ ਕੋਈ ਡਾਕਟਰ ਨਹੀਂ ਸੱਦਿਆ ਹੁੰਦਾ, ਕੋਈ ਅਣਹੋਣੀ ਘਟਨਾ, ਖਿਡਾਰੀ ਆ ਖੇਡਣਾ ਆ, ਕਿਸੇ ਦਾ ਗਿੱਟਾ ਵੀ ਟੁੱਟਣਾ ਆ, ਕਿਸੇ ਦਾ ਸੱਟ ਲੱਗ ਸਕਦੀ ਕਿਸੇ ਦੇ ਵੀ, ਹਰ ਤਰ੍ਹਾਂ ਸੱਟ ਲੱਗਣੀ ਆ। ਜਦੋਂ ਗੇਮ ਹੈ ਕਬੱਡੀ ਆ, ਸੱਟ ਲੱਗਦੀ ਆ। ਦੱਸੋ ਕਿੱਥੇ ਪੰਜਾਬ ਦੇ ਵਿੱਚ ਤੁਸੀਂ ਡਾਕਟਰਾਂ ਦੀ ਟੀਮ ਬਿਠਾ ਕੇ ਲਿਆ ਰੱਖਦੇ ਆ ਆਪਾਂ ਨੇ ਦੇਖੀ ਨਹੀਂ ਭਾਈ ਹਨਾ। ਫਿਰ ਇਸ ਕਰਕੇ ਅਸੀਂ ਪ੍ਰਬੰਧਾਂ ਦੇ ਪੱਖੋਂ ਜਿਹੜੇ ਆ ਇਹਨਾਂ ਗੱਲਾਂ ਦੇ ਉੱਤੇ ਪਤਾ ਨਹੀਂ ਕਿਉਂ ਅਸੀਂ ਸੋਚਦੇ ਨਹੀਂ। ਬਹੁਤ ਸਾਰੀਆਂ ਮੌਤਾਂ ਜਿਹੜੀਆਂ ਆ ਉਹ ਅਸੀਂ ਆਪਣੀ ਕਹਿ ਲਓ ਵੀ ਗਿਆਨ ਦੀ ਘਾਟ, ਜਾਣ ਗਹਿਲੀ, ਇਹਨਾਂ ਦੇ ਨਾਲ ਹੋਰ ਅਸੀਂ ਪੈਸੇ ਵੀ ਇੰਨਾ ਖਰਚਦੇ ਹੀ ਆ। ਅਸੀਂ ਡਾਕਟਰਾਂ ਦੀ ਟੀਮ ਕਿਉਂ ਨਹੀਂ ਉੱਥੇ ਲਿਆ ਕੇ ਬਿਠਾਉਂਦੇ? ਹੋ ਸਕਦਾ ਉਹ ਮੁੰਡਾ ਆਇਆ, ਹੋ ਸਕਦਾ ਉੱਥੇ ਕੋਈ ਫਸਟ ਏਡ ਮਿਲਦੀ, ਹੁਣ ਪਤਾ ਨਹੀਂ ਵੀ ਉੱਥੇ ਥਾਂ ਤੇ ਡੈਥ ਹੋ ਗਈ ਜਾਂ ਕਿੱਦਾਂ, ਆਪਾਂ ਨੂੰ ਪਤਾ ਨਹੀਂ, ਪਰ ਫਸਟ ਏਡ ਦਾ ਉੱਥੇ ਘੱਟੋ ਘੱਟ ਹੋਣੀ ਚਾਹੀਦੀ ਹੈ, ਜਿਹੜਾ ਭੱਜ ਕੇ ਡਾਕਟਰ ਜਿਹੜਾ ਆ ਉਹਨੂੰ ਕੁਝ ਕਰ ਸਕੇ। ਉਹ ਮਾਟਰਾ ਪੰਜਾਬ ਦਾ ਨਾਮ ਆਇਆ ਉੱਤੇ ਆ ਗਿਆ। ਇਹ ਲੋਕਾਂ ਦਾ ਦਿਮਾਗ ਵੀ ਅਸਲ ਬਹੁਤ ਚੱਕ ਹੋਇਆ ਹੈ। ਸਾਡੀ ਨੌਜਵਾਨ ਪੀੜ੍ਹੀ ਇਹਨੂੰ ਅਕਲ ਕਰਨੀ ਚਾਹੀਦੀ ਹੈ। ਕੁਝ ਹੋਰ ਜਿਹੜੀਆਂ ਕੌਮਾਂ ਨਾਲ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਵੀ ਤੁਸੀਂ ਤੁਹਾਡੇ ਸਵਾਦ ਹੀ ਬਦਲ ਗਏ। ਤੁਸੀਂ ਛਿੰਝਾਂ ਛੱਡ ਕੇ ਜਾਂ ਹੋਰ ਇੰਨਾ ਕੁਝ ਹੁੰਦਾ ਸੀ ਸਰੀਰਕ ਤੌਰ ਤੇ, ਉਹਨਾਂ ਨੂੰ ਛੱਡ ਕੇ ਮਸ਼ੀਨਾਂ ਦੇ ਮਗਰ ਪੈ ਗਏ। ਮੈਨੂੰ ਤਾਂ ਸ਼ੱਕ ਹੈ ਕਿਸੇ ਨੇ ਇਹ ਮੇਲਿਆਂ ਦੇ ਵਿੱਚ ਵੀਡੀਓ ਗੇਮਾਂ ਹੀ ਲੈ ਕੇ ਨਾ ਤੁਰ ਪੈਣ, ਜਿੰਨਾ ਕੁ ਬੇੜਾ ਬੈਠਾ ਹੋਇਆ ਹੋ ਸਕਦਾ। ਤੇ ਉੱਪਰੋਂ ਸਾਡੀ ਨੌਜਵਾਨ ਪੀੜ੍ਹੀ ਦਾ ਚਾਅ ਦੇਖ ਲਓ। ਮੈਂ ਵਿੱਚੇ ਹੁਣ ਆਪਣੀ ਜਿਹੜੀਆਂ ਪੰਜਾਬਣ ਧੀਆਂ ਨਾ ਕੁੜੀਆਂ, ਉਹਨਾਂ ਨੂੰ ਵਿੱਚੇ ਖਿੱਚਣ ਲੱਗਾ, ਬੇਸ਼ੱਕ ਦੀ ਕੋਈ ਗੁੱਸਾ ਕਰ ਲਵੇ। ਆ ਸਾਨੂੰ ਨੱਚਣ ਕੁੱਦਣ ਤੋਂ, ਗਾਣਿਆਂ ਗੁਣਿਆਂ ਤੋਂ ਸਿਵਾਏ ਹੋਰ ਕੋਈ ਸੁਝਦਾ ਹੀ ਨਹੀਂ ਹੈਗਾ। ਫਲਾਣੇ ਨੇ ਫਲਾਣੀ ਨਾਲ ਗਾਣਾ ਗਾਤਾ, ਉਹ ਜੀ ਅੰਗਰੇਜ਼ਣ ਸੀਗੀ, ਉਹ ਸਾਡਾ ਪੰਜਾਬੀ ਸੀ, ਵੀ ਤੁਸੀਂ ਕੀ ਲੈਣਾ ਬਈ? ਜਿਹੜਾ ਪਿਛੋਕੜ ਦੇ ਝਾਤ ਮਾਰੋ। ਠੀਕ ਆ ਇਸ ਟਾਈਮ ਸਤਾਰਿਆਂ 'ਚ ਹੈਗੇ ਆ ਕੋਈ ਉਹ ਤੋਂ ਬੜੇ ਬੜੇ ਪੈਦਾ ਹੋਏ, ਤੁਸੀਂ ਇਹਨਾਂ ਨਾਲ ਹੁਣ ਮੈਂ ਕੋ ਉਧਰ ਨਾਂ ਲੈ ਹੋ ਜਾਣਾ ਆ ਵੀ ਤੁਹਾਡੇ ਹੋਰ ਮਸਲੇ ਹੈ ਨਹੀਂ ਕਿ ਤੁਹਾਡੀ ਕੌਮ ਕਿੱਥੇ ਕਰਕਦੀ ਫਿਰਦੀ ਆ। ਆਏ ਦਿਨ ਇੱਥੇ ਹੱਤਿਆਵਾਂ ਹੋ ਜਾਂਦੀਆਂ ਆ, ਸ਼ਰਿਆਮ ਗੋਲੀਆਂ ਮਾਰ ਕੇ ਚੱਲ ਜਾਂਦੇ ਆ। ਹੈ ਅਮੀਦੀ ਕਹਿੰਦਾ ਸ਼ਹਿਰ ਜਾਣਾ, ਮੈਂ ਕਿਹਾ ਮੈਂ ਤਾਂ ਨਹੀਂ ਜਾਂਦਾ, ਹੋਰ ਉੱਥੇ 4 ਗੋਲੀਆਂ ਮੇਰੇ ਮਾਰ ਜਾਣਗੇ। ਲੰਬੜਾ ਤੇਰੇ ਸਾਹਮਣੇ ਕੁਲਚੇ ਵਾਲੇ ਦੇ ਗੋਲੀ ਮਾਰੀ ਗਏ ਆ, ਮੇਰੇ ਸਾਹਮਣੇ ਨਹੀਂ ਰੱਬਾ ਮਾਰੀ। ਮੈਂ ਤਾਂ ਇਸੇ ਕਰਕੇ ਹੁਣ ਸ਼ਹਿਰ ਨੂੰ ਨਹੀਂ ਜਾਂਦਾ, ਚੰਗਾ ਹੋਗਾ ਮਹਿੰਦੀ ਨੇ ਨਾ ਕਰਤੀ। ਲੰਬੜ ਦਾ ਵੈਸੇ ਘੱਟ ਟੰਗਿਆ ਰਹਿੰਦਾ, ਉਹਨੂੰ ਉੱਥੇ ਟੰਗ ਦੇਣਾ ਸੀ। ਤਾਂ ਹੀ ਮੈਂ ਇਹ ਗੱਲ ਅਫਸੋਸਦੀ ਆ, ਹਾਸੇ ਨਾਲ ਹਾਸਾ ਰਿਹਾ। ਮਾੜਾ ਹੋ ਗਿਆ, ਪਰ ਪੈਸੇ ਅੱਜ ਕੱਲ ਪਤਾ ਨਹੀਂਗਾ ਕਿਸੇ ਕੋ ਵੀ ਕੀ ਆ। ਮੈਂ ਕਾਨੂੰਨ ਕੋਈ ਰਹਿ ਨਹੀਂ ਗਿਆ ਸਰਪੰਚ ਸਾਹਿਬ, ਕੁਝ ਨਾ ਕਾਨੂੰਨ ਕੋਈ ਕਾਨੂੰਨ ਨਹੀਂ ਰਹਿ ਗਿਆ ਪੰਜਾਬ 'ਚ। ਦੇਖੋ ਇਹ ਜਿਹੜੀ ਹੱਤਿਆ ਹੋਈ ਆ, ਨਾ ਤਾਂ ਇਹ ਪਹਿਲੀ ਵਾਰ ਹੋਈ ਆ, ਨਾ ਲਾਸਟ ਵਾਰੀ। ਨਾ ਤਾਂ ਇਹ ਕਹਿ ਸਕਦੇ ਆਪਾਂ ਵੀ ਆਮ ਆਦਮੀ ਪਾਰਟੀ ਜਦੋਂ ਦੀ ਆਈ ਆ ਉਦੋਂ ਹੀ ਗੈਂਗਸਟਰ ਇਦਾਂ ਹੋਏ ਆ, ਪਹਿਲਾਂ ਵੀ ਹੁੰਦੇ ਆਏ ਆ। ਦਾ ਆਪਣੇ ਉਹ ਨਾਮਧਾਰੀ ਸੰਪਰਦਾ ਦੀ ਮਾਤਾ ਦੀ ਡੈਥ ਇਦਾਂ ਹੀ ਕਰ ਗਿਆ, ਅਜੇ ਤੱਕ ਪਤਾ ਹੀ ਨਹੀਂ ਲੱਗਾ ਹਨਾ। ਪਹਿਲਾਂ ਵੀ ਆਪਾਂ ਲਾ ਲਓ ਅਕਾਲੀਆਂ ਵੇਲੇ ਵੀ ਹੁੰਦੇ ਰਹੇ, ਕਾਂਗਰਸ ਵੇਲੇ ਵੀ ਹੁੰਦੇ ਰਹੇ। ਅਸਲ ਇਹ ਆ ਵੀ ਜਿਹੜੇ ਗੈਂਗਸਟਰ ਇਦਾਂ ਦਾ ਕੰਮ ਕਰਦੇ ਆ, ਇਹਨਾਂ ਦੇ ਰੋਕ ਕਿਉਂ ਨਹੀਂ ਲੱਗਦੀ? ਅੱਜ ਜਿਹੜੀ ਬਹਿਸ ਜਿਹੜੀ ਚੱਲਣ ਲੱਗੀ ਆ, ਬਹਿਸ ਦੇ ਉੱਤੇ ਵੀ ਮੁੱਦਾ ਇੱਕ, ਇਹਦੇ ਵਿੱਚ 4 ਮੁੱਦੇ ਉਹ ਨਹੀਂ ਰੱਖੇ। ਮੁੱਦੇ ਦੇ ਵਿੱਚ ਪਹਿਲਾ ਮੁੱਦਾ ਜਿਹੜਾ ਹੈਗਾ ਆ ਵੀ ਪੰਜਾਬ ਨੂੰ ਕਿਹਨਾਂ ਨੇ ਜਾਂ ਪੰਜਾਬੀਆਂ ਨੂੰ ਕਿਹਨਾਂ ਨੇ ਧੋਖਾ ਦਿੱਤਾ। ਦੂਜਾ, ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰ ਕਿਹਨੇ ਕੀਤਾ। ਪੰਜਾਬ ਦੇ ਵਿੱਚ ਨਸ਼ਾ ਕਿਹਨੇ ਫੈਲਾਇਆ। ਆ ਚੌਥਾ ਇਹ ਆ ਵੀ ਗੈਂਗਸਟਰ ਪੈਦਾ ਕਿਹਨੇ ਕੀਤੇ। ਹੁਣ ਜਿਹੜੇ ਗੈਂਗਸਟਰ ਆ ਇਹਨਾਂ ਦੀ ਤਾਂ ਖੇਡ ਬਣ ਗਈ। ਹੁਣ ਰੌਲਾ ਇਹ ਪੈਂਦਾ ਸੀ ਵੀ ਅਕਾਲੀਆਂ ਦੇ ਕੋਲੋਂ ਜੇਲ੍ਹਾਂ ਨਹੀਂ ਸਾਫ਼ ਹੁੰਦੀਆਂ। ਇਹੀ ਕਹਿੰਦੇ ਸੀ ਕਾਂਗਰਸੀ ਜਦੋਂ 2017 ਦੇ ਵਿੱਚ ਆਏ ਆ ਵੀ ਜੇਲ੍ਹਾਂ ਦੇ ਵਿੱਚ ਅਸੀਂ ਤਾਂ ਜੈਮਾਂ ਲਾ ਦੇਵਾਂਗੇ, ਅਸੀਂ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦੇਵਾਂਗੇ। ਉਸ ਤੋਂ ਬਾਅਦ ਕਾਂਗਰਸੀ 5 ਸਾਲ ਰਹੇ। ਇਹ ਵਧਿਆ ਹੀ ਆ ਕੰਮ, ਨਸ਼ੇ ਦਾ ਵੀ ਕੰਮ ਵਧਿਆ ਹੀ ਆ, ਘਟਿਆ ਨਹੀਂ। ਜਿਹੜੇ ਥੱਲੇ ਪੀਣ ਵਾਲੇ ਸੀ, ਨਸ਼ੇ ਨੂੰ ਲੱਗੇ ਹੋਏ ਸੀ, ਉਹਨਾਂ ਨੂੰ ਚੱਕ ਕੇ ਕਾਂਗਰਸ ਸਰਕਾਰ ਨੇ ਉੱਥੇ ਸੈੱਟ ਦਿੱਤਾ, ਚਾਹੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ, ਚਾਹੇ ਜੇਲ੍ਹਾਂ ਦੇ ਵਿੱਚ। ਜਿਹੜਾ ਬੰਦਾ ਲੈ ਕੇ ਵੀ ਆਉਂਦਾ ਸੀ ਉਹਨੂੰ ਵੀ ਸੈੱਟਤਾ। ਜਿਹੜੇ ਵੱਡੇ ਮਗਰਮੱਛ ਸੀ ਹੱਥ ਉਹਨਾਂ ਨੂੰ ਵੀ ਨਹੀਂ ਪਿਆ। ਹੁਣ ਇਸੇ ਚੀਜ਼ ਦੇ ਲਈ ਇਹ ਸਟਰਗਲ ਹੋ ਰਹੀ ਆ। ਹੁਣ ਆ ਜਿਹੜੀ ਬਹਿਸ ਵੀ ਹੋ ਰਹੀ ਆ ਪੰਜਾਬ, ਜਿਹੜਾ ਮੈਂ ਪੰਜਾਬ ਬੋਲਦਾ, ਉਹਦੇ ਵਿੱਚ ਵੀ 4 ਮੁੱਦੇ ਇਹਨਾਂ ਨੇ ਕਹੇ ਆ। ਪਰ ਮੈਨੂੰ ਤਾਂ ਇਹ ਲੱਗਦਾ ਆ ਵੀ ਹੁਣ ਆਮ ਆਦਮੀ ਪਾਰਟੀ ਸਰਕਾਰ ਦਾ ਜਿਹੜਾ ਹੱਥੇ ਖੜੇ ਹੋ ਗਏ।
ਹੱਥ ਖੜੇ ਹੋ ਗਏ ਹੱਥ ਖੜੇ ਕਿੱਦਾਂ ਹੋ ਗਏ? ਦੱਸਣਾ ਤਾਂ ਇਹ ਚਾਹੀਦਾ ਵੀ ਨਸ਼ਾ ਅਸੀਂ ਇਸ ਗੱਲ ਰੋਕ ਲਿਆ। ਉਹ 'ਚ ਇਹ ਕਿਹਾ ਜਾ ਰਿਹਾ ਵੀ ਨਸ਼ਾ ਕਿਹਨਾਂ ਨੇ ਵਧਾਇਆ ਜਾਂ ਪੈਦਾ ਕੀਤਾ। ਇਹਦਾ ਮਤਲਬ ਕੀ ਹੋਇਆ ਵੀ ਅਸੀਂ ਇਹ ਦੱਸਣਾ ਚਾਹੁੰਦੇ ਆ ਵੀ ਜੇ ਸਾਤੋਂ ਨਹੀਂ ਰੁਕਦਾ ਅਸੀਂ ਉਹਨਾਂ ਤੇ ਇਲਜ਼ਾਮ ਦੇ ਦਈਏ ਵੀ ਅਸੀਂ ਸ਼ੁਰੂ ਥੋੜੀ ਅਸੀਂ ਕੀਤਾ, ਸ਼ੁਰੂ ਤਾਂ ਕਿਸੇ ਹੋਰ ਨੇ ਕੀਤਾ। ਸਾਡੇ ਕੋਲੋਂ ਬੇਰੁਜ਼ਗਾਰ ਜਿਹੜੇ ਲੋਕ ਅੱਜ ਵੀ ਬੇਰੁਜ਼ਗਾਰੀ 'ਚ ਘੁੰਮ ਰਹੇ ਆ, ਅਸੀਂ ਉਹਦੇ ਵਿੱਚ ਕਹਿ ਦਈਏ ਵੀ ਇਹਨਾਂ ਨੂੰ ਬੇਰੁਜ਼ਗਾਰ ਬਣਾਇਆ ਕਿਹਨਾਂ ਨੇ ਸੀ? ਪਿਛਲੀਆਂ ਸਰਕਾਰਾਂ ਨੇ। ਗੈਂਗਸਟਰ ਸਾਡੇ ਕੋਲੋਂ ਜਿਹੜੇ ਗੈਂਗਸਟਰ ਗੋਲੀਆਂ ਮਾਰੀ ਜਾਂਦੇ ਆ, ਇਹ ਸਾਡੇ ਤੋਂ ਰੋਕ ਨਹੀਂ ਹੋ ਰਿਹਾ, ਅਸੀਂ ਇਹਨੂੰ ਗੱਲ ਕਹਿ ਦਈਏ ਗੈਂਗਸਟਰ ਪੈਦਾ ਕਿਹਨੇ ਕੀਤੇ? ਹੁਣ ਚੌਥਾ ਪੰਜਾਬੀਆਂ ਨੂੰ ਧੋਖੇ ਦੀ ਵੀ ਪਾਣੀ ਵਾਲੇ ਉਹਦਾ ਕਹਿੰਦੇ ਆ ਵੀ ਪਾਣੀ ਜਿਹੜੀ ਨਹਿਰ ਬਣਾ ਦੋ, ਉਹਦੇ ਵਿੱਚ ਵੀ ਅਸੀਂ ਗੱਲ ਕਹਿ ਦਈਏ ਵੀ ਅਸੀਂ ਥੋੜੀ ਇਹ ਕੀਤਾ, ਇਹਦਾ ਪਹਿਲਾਂ ਹੀ ਇਦਾਂ ਕੀਤਾ ਹੈ। ਹੁਣ ਉਹ ਪੁਰਾਣੀਆਂ ਚੀਜ਼ਾਂ ਨੂੰ ਆਪਾਂ ਦੁਹਰਾ ਕਰੀ ਜਾਂਦੇ ਹਾਂ, ਪਰ ਅਗਲਾ ਕੀ ਹੋਣਾ ਚਾਹੀਦਾ, ਇਹਦੇ ਸੋਲੂਸ਼ਨ ਕੀ ਕੱਢਣੇ ਆ, ਇਹਦਾ ਕੋਈ ਅਜੇ ਤੱਕ ਜਵਾਬ ਨਹੀਂ। ਬਸ ਜੀ ਗੱਲ ਇਹ ਹੈਗੀ ਆ ਵੀ ਪੁਰਾਣੀਆਂ ਸਰਕਾਰਾਂ ਨੇ ਨਸ਼ਾ ਮੁਕਾਇਆ, ਬੇਰੁਜ਼ਗਾਰੀ ਵਧਾਈ ਆ, ਮਹਿੰਗਾਈ ਵਧਾਈ ਆ, ਜੋ ਵੀ ਕੀਤਾ ਉਹਨਾਂ ਨੇ, ਉਹਨਾਂ ਤੋਂ ਅੱਕ ਕੇ ਅਸੀਂ ਤੁਹਾਨੂੰ ਚੁਣਿਆ। ਤੁਸੀਂ ਹੁਣ ਆਪਣੇ ਕੰਮਾਂ ਨੂੰ ਗਰਾਉਣ ਦੀ ਬਜਾਏ ਵੀ ਅਸੀਂ ਤੁਹਾਡੇ ਲਈ ਕੀ ਕੀਤਾ, ਉੱਥੇ ਪਰਦਾ ਪੁੱਛੀ ਪਾਉਣ ਲਈ ਇਹ ਡਿਬੇਟ ਰੱਖ ਕੇ ਗੱਲ ਉੱਥੇ ਕੁਝ ਵੀ ਨਹੀਂ ਜਾਣਾ। ਦੱਸੋ ਵੀ ਅਸੀਂ ਆਹ ਕਰ ਦਿੱਤਾ, ਤੁਹਾਡੇ ਲਈ ਨਸ਼ਾ ਉਦੋਂ ਜ਼ਿਆਦਾ ਵੱਧ ਗਿਆ, ਤੁਹਾਡੇ ਲਈ ਬੇਰੁਜ਼ਗਾਰੀ ਉਦੋਂ ਜ਼ਿਆਦਾ ਵੱਧ ਗਈ, ਲਾ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਉਹ ਬਹੁਤ ਜ਼ਿਆਦਾ ਖਰਾਬ ਹੋਣ ਡਈ ਆ। ਹਰ ਬੰਦਾ ਜਿਹੜਾ ਸੂਈ ਟੰਗਿਆ ਬੈਠਿਆਂ ਨੂੰ, ਜਿੱਦਾਂ ਦੱਸਿਆ, ਕੁਲਚੇ ਵਾਲੇ ਤੇ ਗੋਲੀ ਮਾਰ ਗਿਆ, ਕੋਈ ਕਿਸੇ ਹੋਰ ਦੁਕਾਨਦਾਰ ਤੇ ਗੋਲੀ ਮਾਰ ਗਿਆ। ਮਤਲਬ ਇਹ ਇੱਕ ਦੂਜੇ ਦੂਸ਼ਣਬਾਜ਼ੀ ਦੇ ਨਾਲ ਮਸਲੇ ਹੱਲ ਹੋ ਜਾਣਗੇ। ਜੇ ਉਹਨਾਂ ਨੇ ਨਹੀਂ ਕੁਝ ਕੀਤਾ, ਤੁਸੀਂ ਕੀ ਕੀਤਾ ਉਹ ਦੱਸੋ। ਦੱਸੋ ਇਹ ਤੁਸੀਂ ਕੀ ਕੀਤਾ ਹੁਣ ਤੁਹਾਨੂੰ ਚੁਣਿਆ। ਮੈਂ ਦੱਸ ਦਿੰਦਾ ਤੁਹਾਨੂੰ ਮੈਂ ਜਰਾ। ਹਾਂਜੀ, ਹੁਣ ਝਾੜੂ ਵਾਲੇ ਆ ਜਿਹੜੇ ਹੁਣ ਅਖਬਾਰ 'ਚ ਲੈ ਕੇ ਬੈਠੇ ਨੇ, ਹੁਣ ਸੂਟ ਲੱਗਣਾ ਹੀ ਆ। ਨਹੀਂ ਪੱਗ ਤਾਂ ਨਹੀਂ ਦੀ ਬੰਨੀ ਆ ਸਰਪੰਚ ਸਾਹਿਬ ਨੇ, ਤੂੰ ਕਿਦਾਂ ਝਾੜੂ ਵੜ ਕੇ ਜਾਂਦੀ? ਇਹ ਟਾਈਮ ਹੀ ਹੁੰਦਾ, 24 ਮੋਰੇ ਆਉਣੇ ਵਾਲਾ ਹੀ ਆ। ਅੱਛਾ ਇਹ ਝਾੜੂ ਤੀਲਾ ਤਾਂ ਪਹਿਲਾਂ ਹੀ ਹੋਇਆ ਹੈ। ਅੱਛਾ ਠੀਕ ਹੈ। ਮੈਂ ਤਾਂ ਜਾਨੀ ਕਈ ਵਾਰ ਇਹਨਾਂ ਦੀ ਕਰਤੂਤਾਂ ਤੋਂ ਨਾ ਅੱਕ ਜਾਂਦਾ ਬਈ। ਤੁਸੀਂ ਜਦੋਂ ਹੁਣ ਆਹ ਜਿਹੜਾ ਹੁਣ ਮੈਂ ਪੰਜਾਬ ਬੋਲਦਾ, ਪੰਜਾਬ ਦੀਆਂ ਜੀਕਾਂ ਨਿਕਲੀਆਂ ਪਈਆਂ, ਤੁਸੀਂ ਕਹਿੰਦੇ ਬੋਲਦਾ ਹੈ, ਕਿੱਥੋਂ ਬੋਲਦਾ ਤਾਂ ਸਹਿਕਦਾ ਪਿਆ ਹੈ। ਜੀਕਾਂ ਨਿਕਲੀਆਂ ਪਈਆਂ ਉਹਨਾਂ ਦੀਆਂ, ਰਹਿੰਦੀਆਂ ਹੁੰਦੀਆਂ ਇਹਨਾਂ ਨੇ ਆ ਝਾੜੂ ਵਾਲਿਆਂ ਨੇ ਕਢਾਤੀਆਂ ਵੀ ਤੂੰ ਹੁਣ ਮੁਖੀ ਆ, ਸੂਬੇ ਦਾ ਮੁੱਖ ਮੰਤਰੀ ਆ, ਚੱਲ ਠੀਕ ਆ, ਤੂੰ ਸੱਦ ਲਿਆ ਉਹਨਾਂ ਨੂੰ, ਤੂੰ ਕਹਿ ਵੀ ਆ ਵੀ 4-5 ਆਪਣੇ ਵਿਸ਼ੇ ਆ, ਇਹਨਾਂ ਦੇ ਉੱਪਰ ਆਪਾਂ ਗੱਲ ਕਰਨੀ ਆ, ਦੇਖ ਲੈਂਦੇ ਕੱਟਾ ਕੱਟੀ ਕੱਢ ਕੇ ਵੀ ਕਿਹੜਾ ਝੂਠਾ ਤੇ ਕਿਹੜਾ ਸੱਚਾ ਆ। ਪਰ ਨਾਲੇ ਤੁਸੀਂ ਸੱਦਾ ਲੈਂਦੇ ਹੋ, ਨਾਲੇ ਤੁਸੀਂ ਕਹਿੰਦੇ ਫਲਾਣੇ ਤੂੰ ਉਹਦੀ ਫਲਾਣੇ ਦੀ ਫਰਦ ਲਈ, ਫਲਾਣੇ ਤੂੰ ਉਹਦੀ ਫਲਾਣੇ ਦੀ ਫਰਦ ਲਈ, ਹੈ ਵੀ ਸਾਰੇ ਮੈਨੇਜਰ ਆਣਗੇ ਉੱਥੇ ਚੋਰ ਖੱਟੇ ਹੋਏ ਹੋ, ਤੂੰ ਜਿਹੜੇ ਕੰਮ ਨਹੀਂ ਸੱਦਣਾ ਉਹਨੂੰ ਸੱਦ। ਹੈ ਇਹ ਗੱਲ ਹੈ ਕੋਈ? ਮੈਂ ਸਹਿਮਤ ਨਹੀਂ ਹੈਗਾ ਇਹਨਾਂ ਨਾਲ। ਮੈਨੇਜਰ ਦੇ ਗਾਲ ਕਿਉਂ ਪੈ ਜਾਂਦਾ ਹੁਣ? ਹੈ ਤੂੰ ਵੀ ਤਾਂ ਫਰਦਾ ਹੀ ਫਰਦਾ, ਉੱਥੋਂ ਚੋਰੀ ਇੱਥੇ ਪੈਸੇ ਬਣਾਈ ਜਾਂਦਾ ਤੂੰ। ਹੈ ਪਰ ਦੇਖੋ ਫਰਦ ਦੀ ਗੱਲ ਆ, ਕਹਿੰਦੇ ਵੀ ਸੁਖਬੀਰ ਬਾਦਲ ਫਰਦ ਲੈ ਕੇ ਆਓ। ਫਰਦ ਅਸੀਂ ਕਦੋਂ ਮੰਗਦੇ ਆ? ਦੈਟ ਮੀਨਸ ਕਿ ਆਪਾਂ ਨੂੰ ਪਤਾ ਆ ਵੀ ਇਹ ਕੁਝ ਸ਼ੱਕ ਆ ਵੀ ਇਹਦੀ ਕੁਝ ਗਲਤ ਆ। ਹੁਣ ਜਲੰਧਰ ਦੇ ਵਿੱਚ ਤਾਂ ਤੁਸੀਂ ਬਲਡੋਜ਼ਰ ਚਲਾ ਕੇ ਪੂਰਾ ਮਹੱਲਾ ਉਜਾੜ ਦਿੰਦੇ ਆ, ਤੁਸੀਂ ਕਿਸੇ ਨੂੰ ਟਾਈਮ ਵੀ ਨਹੀਂ ਦਿੰਦੇ। ਤੁਸੀਂ ਕਹਿੰਦੇ ਆ ਘਰ ਖਾਲੀ ਕਰੋ, ਅਸੀਂ ਤੁਹਾਡਾ, ਫਿਰ ਉਹਨਾਂ ਦਾ ਰਹਿਣ ਦਾ ਪ੍ਰਬੰਧ ਵੀ ਕੋਈ ਨਹੀਂ ਕਰਦੇ। ਉਹ ਵਿਚਾਰੇ ਬੱਚਿਆਂ ਦੇ ਨਾਲ ਉੱਥੇ ਸਿਆਲਾਂ ਦੇ ਦਿਨਾਂ ਦੇ ਵਿੱਚ ਕਿਸੇ ਨੇ ਪੁੱਛਿਆ, ਕਿਸੇ ਕੋਈ ਸਰਕਾਰੀ ਨੇ ਕੋਈ ਘਰ ਦਾ ਵੀ ਤੁਹਾਨੂੰ ਅਸੀਂ ਛੱਡਣਾ, ਜਿਹੜੇ ਕਈ ਦਹਾਕਿਆਂ ਤੋਂ ਉੱਥੇ ਰਹਿ ਰਹੇ ਸੀ, ਪੱਕੇ ਮਕਾਨ ਬਣੇ ਹੋਏ ਸੀ, ਕੋਈ ਆਲਟਰਨੇਟਿਵ ਦਿੱਤੇ ਤੋਂ ਬਿਨਾ ਉਹ ਬੰਦਿਆਂ ਨੂੰ ਇੱਕ ਰਾਤ ਦੇ ਵਿੱਚ ਬੇਘਰ ਕਰ ਦਿੱਤਾ। ਜੇ ਤੁਸੀਂ ਫਰਦ ਜਿਹੜੀ ਮੰਗਦੇ ਆ, ਸਭ ਤੋਂ ਉਹਨਾਂ ਫਰਦ ਕਾਹਦੇ ਮੰਗਦੇ ਆ? ਜੇ ਤੁਹਾਨੂੰ ਪਤਾ ਸਾਡੇ ਕੋਲ ਰਿਕਾਰਡ ਆ, ਇਹਦਾ ਮਤਲਬ ਚੱਕ ਕੇ ਬਲਡੋਜ਼ਰ ਚਲਾਓ ਤਾਂ ਨਹੀਂ। ਨਾਲੇ ਮਾਟਰਾ ਉੱਥੇ ਯਾਰ ਤੁਸੀਂ ਉਹ ਮੈਂ ਪੰਜਾਬ ਬੋਲਦਾ ਏਦਾਂ, ਉੱਥੇ ਤੁਸੀਂ ਖਰਚਾ ਕੀਤਾ, ਇੰਨੀ ਨਫਰੀ ਲਾਈ ਉਹ ਆ, ਉੱਥੇ ਫਰਦਾ ਡਿਸਕਸ ਕਰਨੀ ਆ ਤੁਸੀਂ ਆਪਣੇ ਆਵਾਮ ਦੇ ਨਾਲ। ਹੈ ਪੰਜਾਬ ਦੇ ਮੁੱਦੇ ਡਿਸਕਸ ਕਰੋ ਤੁਸੀਂ, ਇਹਦਾ ਉਦਾਂ ਹੀ ਫੀਤਾ ਹੋਏ ਪਏ, ਖਤਮਿਆ ਸਰਕਾਰ। ਇਹ ਮੁੱਦਾ ਨਸ਼ੇ ਦਾ ਕਰਨ ਦੇ ਆ, ਤੇ ਨਸ਼ਿਆਂ ਵੇਲੇ ਤੁਸੀਂ ਆਪ ਹੀ ਨਸ਼ਿਆਂ ਵਾਲੇ ਕੋਲੋਂ ਮਾਫੀ ਮੰਗ ਚੁੱਕੇ ਆ। ਬਿਲਕੁਲ ਮਜੀਠੀਏ ਕੋਲੋਂ ਮਾਫੀ ਤੁਸੀਂ ਮੰਗੀ ਆ ਨਾ, ਤੂੰ ਇੱਧਰ ਨੂੰ ਹੱਥ ਕਰ ਲੈ ਹੁਣ। ਨਹੀਂ ਤੇਰੀਆਂ ਨਾ ਨਹੀਂ ਕਰਦਾ, ਤੇ ਤੁਸੀਂ ਕੀ ਸੁਧਾਰ ਕੀ ਕਰੋਗੇ ਫਿਰ ਤੁਸੀਂ? ਨਹੀਂ ਦੇਖੋ, ਇਹ ਸ਼ੱਕ ਭਗਵੰਤ ਮਾਨ ਦੇ ਉੱਤੇ ਨਹੀਂ। ਭਗਵੰਤ ਮਾਨ ਇਹ ਜ਼ਰੂਰ ਆ ਵੀ ਇਮਾਨਦਾਰੀ ਨਾਲ ਕੰਮ ਕਰ ਰਿਹਾ, ਇਹ ਚ ਆਪਾਂ ਕੋਈ ਦੂਜਾ ਨਹੀਂ, ਕੋਈ ਬੰਦਾ ਨਹੀਂ ਕਹਿ ਸਕਦਾ ਵੀ ਨਹੀਂ। ਪਰ ਗੱਲ ਇਹ ਆ ਵੀ ਲੋਕੀ ਰਿਜ਼ਲਟ ਭਾਲਦੇ ਆ। ਲੋਕੀ ਕਹਿੰਦੇ ਆ ਵੀ ਸਾਨੂੰ ਰਿਜ਼ਲਟ ਦਿਓ, ਸਾਡੇ ਕੋਲ ਟਾਈਮ ਜਿਹੜਾ ਲਗਾਤਾਰ ਫਿਸਲ ਰਿਹਾ ਆ। ਭਗਵੰਤ ਮਾਨ ਤੋਂ ਬਿਨਾਂ ਹੋਰ ਕਿਸੇ ਲੀਡਰ ਦੇ ਵਿੱਚ ਅਜੇ ਤੱਕ ਲੋਕਾਂ ਦਾ ਵਿਸ਼ਵਾਸ ਨਹੀਂ ਪੈਦਾ ਹੋ ਰਿਹਾ, ਹਨਾ। ਤੇ ਸਾਨੂੰ ਇਹ ਗੱਲਾਂ ਜਿਹੜੀਆਂ ਦੇਖਣੀਆਂ ਪੈਣੀਆਂ ਵੀ ਜਿਹੜਾ ਤੁਸੀਂ ਹੁਣ ਕਾਂਗਰਸ ਵੀ ਕਹਿੰਦੇ ਇਹ ਜੀ ਜਿਹੜੇ ਅਕਾਲੀ ਆ ਇਹਨਾਂ ਦੀਆਂ ਬੱਸਾਂ ਚੱਲਦੀਆਂ, ਇਹ ਤਾਂ ਬੰਦੇ ਖਾਣੀਆਂ ਬੱਸਾਂ, ਇਹ ਤਾਂ ਇਲੀਗਲ ਚਲਾਈ ਫਿਰਦਾ, ਇਹ ਤਾਂ ਜਿਹੜਾ ਔਰਬਿਟ ਆ ਇਹ ਤਾਂ ਪੈਸੇ ਬਣਾਈ ਜਾਂਦੇ ਆ। ਕਾਂਗਰਸ ਸਰਕਾਰ ਵੀ ਰਹੀ ਆ, ਰਾਜਾ ਵੜਿੰਗ ਟਰਾਂਸਪੋਰਟ ਮਿਨਿਸਟਰ ਬਣਿਆ, ਇਹਨਾਂ ਨੇ ਬੱਸਾਂ ਕੁਛ ਅੰਦਰ ਦੇ ਦਿੱਤੀਆਂ, ਬਾਅਦ ਚ ਉੱਥੇ ਮਾਫੀ ਮੰਗ ਕੇ ਕੋਰਟ ਦੇ ਕੋਲੋਂ ਛੱਡੀਆਂ। ਇਹਨਾਂ ਨੇ ਵੀ ਰੌਲਾ ਪਾਇਆ ਅਸੀਂ ਜਿਹਨਾਂ ਦੀਆਂ ਬੱਸਾਂ, ਇਹਨਾਂ ਦਾ ਟਰਾਂਸਪੋਰਟ ਜਿਹੜਾ ਸਿਸਟਮ ਆ ਅਸੀਂ ਫੇਲ ਕਰ ਦੇਣਾ। ਕੋਈ ਪਾਲਿਸੀ ਨਹੀਂ ਅਜੇ ਤੱਕ ਬਣ ਪਾਈ।
ਅਜੇ ਤੱਕ ਉਹ ਦੇਖ ਲਓ ਵੀ ਜਿਹੜਾ ਆਪਣਾ ਦਿੱਲੀ ਨੂੰ ਜਾਂਦੇ ਆ, ਅਜੇ ਵੀ ਲੋਕੀ ਆਰਬਿਟ ਨੂੰ ਪ੍ਰੈਫਰ ਕਰਦੇ ਆ। ਕੋਈ ਨਾ ਕੋਈ ਜਿਹੜੀਆਂ ਤਕਨੀਕ ਲੋਕੀ ਐਕਸਪੈਕਟ ਕਰਦੇ ਆ ਵੀ ਜਿਨ੍ਹਾਂ ਦੇ ਲਈ ਅਸੀਂ ਪੁਰਾਣੇ, ਉਹ ਤਾਂ ਸਾਨੂੰ ਪਤਾ ਹੀ ਆ ਸਰਕਾਰ ਬਦਲ ਹੋ ਗਈ ਆ, ਇਸੇ ਕਰਕੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਨਹੀਂ ਕੰਮ ਕੀਤਾ। ਹੁਣ ਤੁਸੀਂ ਉਹ ਦੱਸੋ ਵੀ ਅਸੀਂ ਆ ਕੀ ਕਰ ਰਹੇ ਹਾਂ। ਗੱਲ ਮਾਸ ਜੀ ਇੱਥੇ ਮੁੱਕਦੀ ਆ ਵੀ ਪੰਜਾਬ ਵਿੱਚ ਤੁਸੀਂ ਕੋਈ ਸਰਕਾਰ ਬਣਾ ਲਓ, ਉਹਦਾ ਕੰਟਰੋਲ ਦਿੱਲੀ ਰਹਿਣਾ। ਤੇ ਜਦੋਂ ਕੰਟਰੋਲ ਦਿੱਲੀ ਦਾ ਤੁਹਾਡੇ ਬੱਸ 'ਚ ਕੁਝ ਨਹੀਂ, ਜੋ ਉਹਨਾਂ ਨੇ ਕਹਿਣਾ ਤੁਹਾਨੂੰ ਉਹੀ ਬੋਲਣਾ ਪੈਣਾ, ਉਹੀ ਤੁਹਾਨੂੰ ਕਰਨਾ ਪੈਣਾ। ਲੰਬੜਦਾਰਾ ਪੰਜਾਬ ਦਾ ਸੁੱਖ ਲੇਖਾ, ਹੁਣ ਆ ਕਹਿੰਦੇ ਸੈਂਟਰ ਦਾ ਭੱਠਾ ਬੈਠਾ ਆ। ਪਹਿਲਾਂ ਕੈਨੇਡਾ ਨਾਲ ਪੰਗਾ ਪਾਇਆ ਸੀਗਾ, ਤੇ ਹੁਣ ਆਪਣੇ ਇੱਥੇ ਕਤਰ ਨਾਲ ਕਹਿੰਦੇ ਕੋਈ ਚੱਲਦਾ ਝਗੜਾ, ਕੋਈ ਪੰਗਾ ਕੋਈ। ਮਾਸਟਰ ਜੀ ਕਤਰ ਵਾਲਾ ਕੀ ਰੋਲਾ ਹੈ? ਕਤਰ ਦੇ ਵਿੱਚ ਇੱਕ ਸਿਕਿਉਰਿਟੀ ਕੰਪਨੀ ਸੀ, ਉਹਦੇ ਵਿੱਚ ਇਹ ਸਮਝੌਤਾ ਹੋਇਆ ਸੀ ਇੰਡੀਆ ਦੇ ਨਾਲ। ਇੰਡੀਆ ਵਾਲੇ ਜਿਹੜੇ ਉੱਥੇ ਟ੍ਰੇਨਿੰਗ ਦਿੰਦੇ ਸੀ, ਅੱਛਾ, ਤੇ ਨੇਵੀ ਵਾਲਿਆਂ ਨੂੰ, ਨੇਵੀ ਦੇ ਇਹਨਾਂ ਦੇ ਬੰਦੇ ਸੀ, ਉਹਨਾਂ ਨੇ 8 ਬੰਦਿਆਂ ਦੇ ਉੱਤੇ ਵੈਸੇ ਪਿਛਲੇ ਸਾਲ ਅਗਸਤ ਦੇ ਵਿੱਚ ਗ੍ਰਿਫਤਾਰ ਕੀਤੇ ਸੀ ਉਹਨਾਂ ਨੇ, ਬਾਅਦ ਚ ਨਵੰਬਰ ਚ ਛੱਡ ਵੀ ਦਿੱਤੇ ਸੀ। ਉਹਨਾਂ ਦੇ ਇਲਜ਼ਾਮ ਇਹ ਆ, ਦੋਹਾ ਦੇ ਵਿੱਚ ਹੈਗੇ ਸੀ, ਇਹਨਾਂ ਦਾ ਕੰਮ ਸੀਗਾ ਵੀ ਟ੍ਰੇਨਿੰਗ ਦੇਣਾ। ਪਰ ਜਿਹੜਾ ਬੰਦਾ ਜਿਹੜਾ ਓਨਰ ਸੀ ਇਸ ਸਿਕਿਉਰਿਟੀ ਕੰਪਨੀ ਦਾ, ਉਹ ਓਨਰ ਵੀ ਉਹਨੇ ਅੰਦਰ ਰੱਖਿਆ। ਅੱਛਾ, ਹੁਣ ਉਹਦੇ ਵਿੱਚ ਦੋਸ਼ ਇਹ ਲੱਗਾ ਕਿ ਇਜ਼ਰਾਈਲ, ਕਿਉਂਕਿ ਜਿਹੜੇ ਜਿੰਨੇ ਅਰਬ ਕੰਟਰੀ ਆ ਇਹਨਾਂ ਦੀ ਇਜ਼ਰਾਈਲ ਨਾਲ ਦੁਸ਼ਮਣੀ ਬਹੁਤ ਆ, ਲੱਗਦੀ ਆ ਵੀ ਇਜ਼ਰਾਈਲ ਦੇ ਲਈ ਇਹ ਜਸੂਸੀ ਕਰਦੇ। ਹੁਣ ਜਸੂਸੀ ਜਿਹੜੀ ਆ ਇਹ ਇੱਕ ਬਹੁਤ ਖਤਰਨਾਕ ਅਪਰਾਧ ਆ। ਹੁਣ ਉਹਦੀ ਜਿਹੜੀ ਸਜ਼ਾ ਆ ਉਹਨਾਂ ਦੇ ਕਾਨੂੰਨ ਦੇ ਵਿੱਚ ਹੋਣੀ ਆ ਮੌਤ ਦੀ ਸਜ਼ਾ। ਹੁਣ ਕਤਰ ਵਾਲਿਆਂ ਨੇ ਉਹ 8 ਬੰਦੇ ਜਿਹੜੇ ਨੇਵੀ ਦੇ ਸਾਬਕਾ ਜਿੱਦਾਂ ਕਹਿ ਲਓ ਵੀ ਹੈਗੇ ਸੀਗੇ EMPLOYE, ਉਹ ਬੰਦੇ ਆ। ਹੁਣ ਜਿਹੜੀਆਂ ਫੌਜਾਂ ਦੇ ਵਿੱਚ ਰਹੇ ਹੁੰਦੇ ਆ, ਉਹ ਆਪਣਾ ਹਮੇਸ਼ਾ ਹੀ ਕਹਿ ਲਓ ਕਿ ਆਪਣਾ ਉਹ ਇੱਕ ਦੇਸ਼ ਨੂੰ ਨਾਲ ਲੈ ਕੇ ਚੱਲਦੇ ਆ। ਹੁਣ ਇਹਦੇ ਵਿੱਚ ਜੇ ਉਹ ਕਤਲ ਹੁੰਦੇ ਆ ਤਾਂ ਉਹਦੇ ਵਿੱਚ ਸਾਡਾ ਵੀ ਘਾਟਾ ਆ ਭਾਰਤ ਦਾ। ਹੁਣ ਉਹਦੇ ਵਿੱਚ ਕਤਰ ਨੇ ਕਿਹਾ, ਜਾਨੀ ਅਜੇ ਭਾਰਤ ਸਰਕਾਰ ਨੇ ਤਾਂ ਇਹ ਕਿਹਾ ਵੀ ਸਾਡੇ ਕੋਲ ਅਜੇ ਕੋਈ ਰਿਟਰਨ ਕੁਝ ਆਇਆ ਨਹੀਂ, ਅਸੀਂ ਇਹਦੇ ਉੱਤੇ ਦੇਖ ਵੀ ਰਹੇ ਹਾਂ, ਅਸੀਂ ਬਕਾਇਦਾ ਉਹਨਾਂ ਕਰਦੇ ਵੀ ਹਾਂ, ਕਿਉਂਕਿ ਰਿਲੇਸ਼ਨ ਬਹੁਤ ਵਧੀਆ ਹੈ ਕਤਰ ਦੇ ਨਾਲ। ਜਦੋਂ ਅਰਬ ਕੰਟਰੀਆਂ ਨੇ ਕਤਰ ਦਾ ਬਾਈਕਾਟ ਵੀ ਕਰੀ ਰੱਖਿਆ, ਉਦੋਂ ਵੀ ਇੰਡੀਆ ਨੇ ਟ੍ਰੇਡ ਉਹਦੇ ਨਾਲ ਜ਼ਰੂਰ ਚੱਲਦਾ ਰਿਹਾ ਕਤਰ ਦੇ ਨਾਲ। ਇਹ ਹੁਣ ਉਹਦੇ ਵਿੱਚ ਆ ਜਾਂਦਾ ਨਾ ਵੀ ਸਾਡਾ ਆਪਸੀ ਰਿਲੇਸ਼ਨ ਜਿਹੜੇ ਆ ਉਹ ਖਰਾਬ ਨਾ ਹੋਣ। ਹੁਣ ਕਤਰ ਵੀ ਦੇਖੂਗਾ ਇਹਨਾਂ ਗੱਲਾਂ ਉੱਤੇ ਵਿਚਾਰ ਕਰੂਗਾ, ਤੇ ਪਰ ਇਹ ਕਿਉਂਕਿ ਅਰਬ ਕੰਟਰੀਆਂ ਆ, ਇਹ ਫਿਰ ਥੋੜਾ ਜਿਹਾ ਜ਼ਿਆਦਾ ਇਹਨਾਂ ਗੱਲਾਂ ਦੇ ਉੱਤੇ ਦਿੰਦੇ ਆ, ਜ਼ਿਆਦਾ ਹਾਰਡ ਹੋ ਜਾਂਦੇ ਆ। ਬਾਕੀ ਹੁਣ ਨੰਬਰਦਾਰ ਤੁਸੀਂ ਮਹਾਰਾਜ ਤੁਹਾਡਾ ਕੀ ਵਿਚਾਰ ਆ ਇਹਦੇ ਬਾਰੇ? ਮੰਜਰਾ ਇਹ ਹੈਗੀ ਗੁੱਝੀ ਸਿਆਸਤ, ਇਹਨੂੰ ਕੂਟਨੀਤੀ ਕਹਿੰਦੇ ਆ, ਕੂਟਨੀਤੀ। ਠੀਕ, ਤੇਰੇ ਤਾਂ ਕੂਟੇ ਹੀ ਪੈਂਦੀ ਆ ਘਰ, ਇਹ ਕੂਟਨੀਤੀ। ਤੇਰੇ ਨਾਲ ਨੀਤਕ ਵੀ ਪੈਂਦੀ ਹੈ, ਮੇਰੇ ਨਾਲ ਬਦਨੀਤੀ ਨਾਲ ਨੀਤ ਪੈਂਦੀ ਆ। ਇਹ ਏਦਾਂ ਆ ਵੀ ਸਰਕਾਰਾਂ ਨੇ ਜਿਹੜੇ ਫੈਸਲੇ ਕਰਨੇ ਹੁੰਦੇ ਨਾ, ਉਹ ਤਾਂ ਉਹ ਸੁਣਾਉਂਦੀਆਂ ਹੁੰਦੀਆਂ, ਖਾਸ ਕਰਕੇ ਜਿਹੜੇ ਅਰਬ ਦੇ ਆ ਨਾ, ਉਹ ਇੱਕਦਮ ਸੁਣਾ ਦਿੰਦੇ ਆ। ਇਹਦੇ ਹੱਲ ਹੈਗੇ ਆ। ਪਹਿਲਾ ਹੱਲ ਤਾਂ ਇਹ ਆ ਵੀ ਜਿੱਦਾਂ ਮਾਸਟਰ ਨੇ ਆਪਣੇ ਨੇ ਕਿਹਾ ਨਾ ਵੀ ਉਹਨਾਂ ਨੂੰ ਸੰਬੰਧ ਚੰਗੇ ਆ। ਸੰਬੰਧ ਏਦਾਂ ਚੰਗੇ ਆ ਵੀ 40% ਜਿਹੜੀ ਗੈਸ ਹੈ ਉਹ ਤਾਂ ਕਤਰ ਤੋਂ ਉੱਪਰ ਆਉਂਦੀ ਹੈ। ਜੇ ਇਹ ਕੈਨੇਡਾ ਨੂੰ ਇੱਟ ਖੜਕਾ ਹੋ ਜਾਵੇ, ਤੁਸੀਂ ਉਧਰੋਂ ਕੱਢਦੇ ਹੋ, ਇੱਧਰੋਂ ਸਾਡੇ ਬੰਦੇ ਕੱਢਦੇ ਹੋ, ਇਹ ਤਾਂ ਫਿਰ ਸੰਬੰਧ ਖਰਾਬ ਹੋ ਜਾਣਗੇ। ਉਹ ਫਿਰ ਪੂਰੇ ਅਰਬ ਦੇ ਵਿੱਚ ਨਾ ਇਹਨਾਂ ਫਿਰ ਝੰਜੜ ਪੈ ਜਾਏ। ਪਹਿਲੀ ਗੱਲ ਤਾਂ ਇਹ ਇੰਨੀ ਛੇਤੀ ਆਮੋ ਸਾਹਮਣੇ ਨਹੀਂ ਹੋ ਸਕਦੇ। ਇਹਦਾ ਫਿਰ ਹੁਣ ਹੱਲ ਇਹ ਬਣਦਾ ਵੀ ਜਿਹੜੀ ਸਾਡੀ ਵਿਦੇਸ਼ ਨੀਤੀ ਹੈ ਨਾ, ਕੂਟਨੀਤੀ ਜਿਹੜਾ ਢੰਗ ਹੁੰਦਾ ਆ, ਜਦੋਂ ਤੁਹਾਡੇ ਸੰਬੰਧ ਚੰਗੇ ਆ, ਨਾਲ ਇਰਾਨ ਨਾਲ ਵੀ ਸੰਬੰਧ ਚੰਗੇ ਆ, ਨਾਲ ਇਧਰ UAE ਨਾਲ ਵੀ ਸੰਬੰਧ ਚੰਗੇ ਆ, ਤੁਸੀਂ ਉਹਨਾਂ ਨੂੰ ਵਿੱਚ ਪਾਓ, ਉਧਰ ਅਮਰੀਕਾ ਨੂੰ ਵਿੱਚ ਪਾਓ। ਅਮਰੀਕਾ ਦਾ ਦਾਅਵਾ ਅੱਜ ਵੀ ਕਤਰ ਦੇ ਉੱਪਰ ਚੱਲਦਾ, ਉਹਦੀ ਮੰਨਦੇ ਆ। ਉਹਨਾਂ ਨੂੰ ਵਿੱਚ ਪਾ ਕੇ ਆਪਣੇ ਤੁਸੀਂ ਬੰਦੇ ਕਢਵਾ ਸਕਦੇ ਹੋ ਢੰਗ ਜਿਹਾ ਨਾਲ। ਏਦਾਂ ਹੁੰਦਾ ਨਾ ਵੀ ਸੱਪ ਵੀ ਮਰ ਜਾਵੇ, ਲਾਠੀ ਵੀ ਨਾ ਟੁੱਟੇ। ਉਹਨਾਂ ਦੀ ਵੀ ਰਹਿ ਜਾਵੇ ਤੇ ਸਾਡੀ ਵੀ ਵੱਜ ਜਾਵੇ। ਦੂਜਾ ਜਿਹੜਾ ਆਪਣਾ ਸੈਂਟਰ ਆ ਨਾ, ਇਹ ਤਿੱਖਾ ਇਸ ਕੰਮ ਦੇ ਵਿੱਚ। ਤੁਹਾਨੂੰ ਮੈਂ ਦੱਸ ਦੇਵਾਂ, ਮੋਦੀ ਦੇ ਟਾਈਮ ਦਾ ਨਾ 1988 ਬੈਚ ਦਾ ਇੱਕ ਸੀਗਾ ਆਪਣੇ ਕੋਲ ਮਿੱਤਲ, ਦੀਪਕ ਮਿੱਤਲ ਆ ਮੇਰੇ ਖਿਆਲ ਉਹਦਾ ਨਾਮ, ਹਾਂ ਦੀਪਕ ਮਿੱਤਲ। ਇਸ ਕੰਮ ਲਈ ਉਹ ਬੰਦੇ ਨੂੰ ਲਾਇਆ। ਇਹ ਬੰਦਾ ਕਿਸੇ ਟਾਈਮ ਕਤਰ ਦਾ ਆਪਣਾ ਉੱਥੇ ਦਾ ਦੂਜਾ ਵੀ ਰਿਹਾ, ਆਪਣਾ ਜਿਹਨੂੰ ਕਹਿੰਦੇ ਹੁੰਦੇ ਆ ਰਾਜਦੂਤ। ਤੇ ਇਹ ਬੰਦਾ ਮੈਂ ਤੁਹਾਨੂੰ ਦੱਸ ਦੂੰ ਵੀ ਇੰਨਾ ਕਾਰਗਰ ਹੈ ਨਾ, ਇਹਨੇ ਕੋਈ ਨਾ ਕੋਈ ਵਿੱਚੋਂ ਰਸਤਾ ਬਣਾ ਕੇ, ਕਿਉਂਕਿ ਸੰਬੰਧ ਬਹੁਤ ਚੰਗੇ ਆ, ਇਹਨੇ ਇਸ ਸਮੱਸਿਆ ਨੂੰ ਹੱਲ ਕਰ ਲੈਣਾ। ਤੇ ਆਪਾਂ ਆਸ ਵੀ ਇਹੀ ਕਰਦੇ ਆ। ਵੈਸੇ ਜਿਹੜੇ ਉਹਨਾਂ ਨੇ ਜਸੂਸੀ ਦੇ ਜਿਹੜੇ ਉਹਨਾਂ ਨੇ ਪ੍ਰਕਾਰ ਲਗਾਏ, ਉਹਨਾਂ ਨੇ ਸਾਫ਼ ਕਿਹਾ ਵੀ ਸਾਡੇ ਕੋਲ ਇਹਦੇ ਸਬੂਤ ਵੀ ਆ, ਤੁਸੀਂ ਇਜ਼ਰਾਈਲ ਨੂੰ ਇਨਫੋਰਮੇਸ਼ਨ ਦਿੱਤੀ ਹੈ। ਮਸਲਾ ਇਹ ਹੈ ਕਿ ਜਿਹੜਾ ਜਿਸ ਕੰਟਰੀ ਦਾ ਉਹਨੇ ਨਾਂ ਲਿਆ ਆ, ਉੱਥੇ ਹੀ ਖੁੰਦਕ ਜ਼ਿਆਦਾ ਪੈਂਦੀ ਆ। ਪਰ ਮੈਨੂੰ ਸਾਰੇ ਅਰਬ ਕੰਟਰੀ ਉਹਦੇ ਖਿਲਾਫ ਆ। ਪਰ ਮੈਨੂੰ ਲੱਗਦਾ ਵੀ ਇਹ ਜਿਹੜੇ ਬੰਦਾ ਵਿੱਚ ਪਾਇਆ ਨਾ, ਇਹਨੇ ਦੋਨਾਂ ਮੁਲਕਾਂ ਦੀ ਲਾਜ ਬਚਾ ਲੈਣੀ ਆ। ਪਰ ਗੱਲ ਇਹ ਵੀ ਇੰਡੀਆ ਨੂੰ ਸੋਚਣਾ ਚਾਹੀਦਾ ਵੀ ਹੁਣ ਜਿੱਦਾਂ ਨਿੱਜਰ ਵਾਲਾ ਮਾਮਲਾ ਆਇਆ ਸੀ, ਵੀ ਇਹ ਟੰਗ ਹੁਣ ਜ਼ਿਆਦਾ ਨਹੀਂ ਫਸਾਉਣ ਲੱਗ ਪਏ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ। ਮਾਟਰ ਏਦਾਂ ਹੁੰਦਾ ਬਈ ਇਹ ਹੁਣ 1990 ਵਾਲਾ
ਇੰਡੀਆ ਤਾਂ ਰੇਖਾ ਨਹੀਂ ਹੈਗਾ ਵੀ ਜਦੋਂ IMF ਤੋਂ ਅਸੀਂ ਵੀ ਕਰਜ਼ਾ ਲੈਣ ਗਏ ਸੀ ਸ਼ਰਤਾਂ ਦੇ ਨਾਲ। ਹਾਲਾਤ ਸੁਧਰ ਗਏ ਆ। ਇਹ ਖਾਸ ਕਰਕੇ ਜਦੋਂ ਤਾਂ ਆਪਾਂ ਚੰਨ ਦੇ ਉੱਪਰ ਪੈਰ ਪੂਰ ਰੱਖ ਲਏ ਜਾਂ ਆਪਣੇ ਇੱਧਰ ਸੂਰਜ ਸਾਰ ਦੇ ਚਾੜ੍ਹਦੇ ਆ ਜਾਂ ਹੁਣ ਤਾਂ ਗਗਨਯਾਨ ਜਿਹਾ ਵੀ ਚਾੜ ਕੇ ਸਕਸੈਸਫੁਲ ਜਿਹਾ ਕਰਤਾ, ਮਾਇਆ ਵੀ ਸੋਹਣੀ ਆਉਣ ਲੱਗ ਪਈ ਆ। ਗੱਲ ਮਾਇਆ ਦੀ ਵੀ ਨਹੀਂ ਹੈਗੀ, ਗੱਲ ਹੈਗੀ ਹੈ ਕਿ ਤੁਸੀਂ ਨਾ ਫਿਰ ਠਾਕਾ ਕਰਨ ਲੱਗ ਪਏ ਕਿਉਂਕਿ ਤੁਹਾਨੂੰ ਪਤਾ ਕਿ ਬਾਕੀ ਦੇ ਤੁਹਾਡੇ ਤੇ ਡਿਪੈਂਡੈਂਟ ਹੋ ਗਏ ਤੇ ਜਦੋਂ ਫਿਰ ਤੁਸੀਂ ਆਗੂ ਬਣ ਗਏ ਬਾਕੀ ਦੇ ਡਿਪੈਂਡੈਂਟ ਆ, ਫਿਰ ਸ਼ਰਤਾਂ ਏਦਾਂ ਬਣਾਈਆਂ ਜਾਂਦੀਆਂ। ਉਹ ਵੱਖਰੀ ਗੱਲ ਆ ਵੀ ਹੁਣ ਮੈਨੇਜਰ ਦੇ ਘਰ ਦੇ ਵਿੱਚ ਹੁਣ ਐਡਾ ਵੱਡਾ ਇਹ ਮੈਨੇਜਰ ਲੱਗਾ ਬੈਂਕ ਦੇ ਵਿੱਚ, ਪੈਸੇ ਵੀ ਸੋਹਣੇ ਇੱਧਰ ਉੱਧਰ ਬਣਾ ਕੇ ਲੈ ਕੇ ਆਉਂਦਾ, ਇੱਜ਼ਤ ਕਾਹਦੀ ਹੈ ਹੀ ਨਹੀਂ, ਇੱਜ਼ਤ ਜਮਾ ਹੀ ਨਹੀਂ ਹੈਗੀ ਆ ਗੱਲ। ਨਹੀਂ ਉਹ 100 ਰੁਪਏ ਉਹਦੀ ਕਾਹਦੀ ਹੋਣੀ ਆ। ਨਹੀਂ 100 ਰੁਪਏ ਦੀ ਚੀਜ਼ ਜੇ ਮੇਰੀ ਇੰਨੇ ਚ ਨਹੀਂ ਹੋਈ, ਇਹ 100 ਰੁਪਏ ਚ ਕਿੱਥੋਂ ਆਸ ਰੱਖ ਲਓ ਮੇਰੀ ਇੱਜ਼ਤ ਹੋਈ। ਤਾਂ ਹੀ ਤੇ ਡਾਕਟਰ ਦੇ ਜਾ ਕੇ ਆ।